ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੂ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲਟਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ 107.5 FM ਬੇਕਰਸਫੀਲਡ, 1450 AM ਜੁਬਾ ਸਿਟੀ 96.5 FM ਜੁਬਾ ਸਿਟੀ, 1470 AM ਸੈਕਰਾਮੈਂਟੋ ਤੇ 105.9 FM ਸੈਕਰਾਮੈਂਟੋ, ਅਤੇ ਜਿਹੜਾ ਸਾਡਾ ਨਵਾਂ ਰੇਡੀਓ ਸਟੇਸ਼ਨ ਹੈਗਾ ਲੋਡਾਈ ਮੋਡੈਸਟੋ ਸਟਾਕਟਨ 1570 AM। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 7 ਤਰੀਕ ਆ, ਦਿਨ ਸੋਮਵਾਰ ਆ ਅਤੇ ਅੱਜ ਲੇਬਰ ਡੇ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਅਮਰਜੀਤ ਸਿੰਘ ਦਸਾਂ ਯੂਬਾ ਸਿਟੀ, ਅਮਰਜੀਤ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਿਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੱਧੂ ਟੈਕਸਸ, ਦਵਿੰਦਰ ਸਿੰਘ ਸੁਖਵਿੰਦਰ ਕੌਰ ਈਸਟਰਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਸਭ ਤੋਂ ਪਹਿਲਾਂ ਰਾਜ ਕਨਵੀਰ ਸਿੰਘ ਜੀ, ਅੱਜ ਲੇਬਰ ਡੇ ਦੀ ਜੇ ਥੋੜ੍ਹੀ ਡਿਸਕਸ਼ਨ ਕਰਦੇ ਜਾਈਏ। ਕਹਿੰਦੇ ਵੀ ਲੇਬਰ ਡੇ USA ਅਤੇ ਕੈਨੇਡਾ ਦੇ ਵਿੱਚ ਜਿਹੜਾ ਸਤੰਬਰ ਦਾ ਜਿਹੜਾ ਹੁੰਦਾ ਆ ਪਹਿਲਾ ਵੀਕ, ਪਹਿਲਾ ਮੰਡੇ ਹੁੰਦਾ ਆ, ਉਸ ਦਿਨ ਇਹ ਮਨਾਇਆ ਜਾਂਦਾ ਹੈਗਾ। ਸੋ 80 ਮੁਲਕਾਂ ਦੇ ਵਿੱਚ ਜਿਹੜਾ ਲੇਬਰ ਡੇ ਆ ਉਹ May 1 ਨੂੰ ਮਨਾਇਆ ਜਾਂਦਾ ਹੈ, ਅਤੇ ਜਿਹੜਾ USA ਅਤੇ ਕੈਨੇਡਾ ਦੇ ਵਿੱਚ ਆ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸਤੰਬਰ ਦਾ ਪਹਿਲਾ ਸਤੰਬਰ ਦਾ ਜਿਹੜਾ ਪਹਿਲਾ ਮੰਡੇ ਹੁੰਦਾ ਉਦੋਂ ਮਨਾਇਆ ਜਾਂਦਾ ਹੈਗਾ ਜੀ। ਬਿਲਕੁਲ, ਇਹ 19ਵੀਂ ਸਦੀ ਦੇ ਕਹਿੰਦੇ ਵੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਟ੍ਰੇਡ ਯੂਨੀਅਨਸ ਅਤੇ ਲੇਬਰ ਮੂਵਮੈਂਟਸ ਆ ਉਹ ਜ਼ਿਆਦਾ ਚਰਨ ਸੀਮਾ ਦੇ ਉੱਤੇ ਸੀਗੀਆਂ। ਫਿਰ ਉਦੋਂ ਤੋਂ ਇਹਨਾਂ ਨੇ ਔਰਗਨਾਈਜ਼ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਸੀਗਾ। ਸੋ ਇਸੇ ਤਰੀਕੇ ਦੇ ਨਾਲ ਨਿਊਯਾਰਕ ਦੇ ਸ਼ਹਿਰ ਦੇ ਵਿੱਚ 1887 ਦੇ ਵਿੱਚ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੀ ਪਹਿਲੀ ਪਰੇਡ ਆ, ਨਾ 1887 ਨਹੀਂ, 1887 'ਚ ਔਰੇਗਨ ਦੇ ਵਿੱਚ ਹੋਈ ਸੀ, ਜਿੱਥੇ ਉਹਨਾਂ ਨੇ ਪਹਿਲੀ ਵਾਰੀ ਜਿਹੜੀ ਛੁੱਟੀ ਦਾ ਐਲਾਨ ਕੀਤਾ ਸੀ ਲੇਬਰ ਡੇ ਨੂੰ ਦੇਖਦੇ ਹੋਏ। ਅਤੇ ਨਿਊਯਾਰਕ ਸਿਟੀ ਦੇ ਵਿੱਚ ਉਹਨਾਂ ਨੇ ਪਹਿਲੀ ਵਾਰੀ ਇੱਕ ਪਰੇਡ ਜਿਹੜੀ ਆ ਉਹ ਕੀਤੀ ਸੀ। ਆਪਣੇ ਜਿਹੜੇ ਵੀ ਉਹਨਾਂ ਦੇ ਹਾਲਾਤ ਜਿਹੜੇ ਉਹ ਮਾੜੇ ਨੇ, ਅਤੇ ਉਹਨਾਂ ਤੋਂ ਕਹਿ ਲਓ ਵੀ ਮਜ਼ਦੂਰੀ ਜਿਹੜੀ ਉਹ ਜ਼ਿਆਦਾ ਕਰਵਾਈ ਜਾਂਦੀ ਸੀ, ਅਤੇ ਉਹਨਾਂ ਨੂੰ ਉਹਦਾ ਪੂਰਾ ਮੁੱਲ ਜਿਹੜਾ ਉਹ ਨਹੀਂ ਸੀ ਜਿਹੜਾ ਉਹ ਦਿੱਤਾ ਜਾਂਦਾ। ਸੋ ਉਦੋਂ ਫਿਰ ਔਰੇਗਨ ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਪਬਲਿਕ ਹੌਲੀਡੇ ਕੀਤੀ, ਅਤੇ 1894 ਦੇ ਵਿੱਚ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਇਸ ਨੂੰ ਫੈਡਰਲ ਹੌਲੀਡੇ ਦਾ ਯਾਨੀ ਕਿ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਆ ਉਹ ਛੁੱਟੀ ਦਾ ਐਲਾਨਿਆ ਗਿਆ ਸੀਗਾ। ਉਸ ਟਾਈਮ ਦੇ ਉੱਤੇ ਜਿਹੜੇ 30 ਜਿਹੜੇ ਸੂਬੇ ਆ, ਫਿਰ ਉਹਨਾਂ ਨੇ ਅਧਿਕਾਰਤ ਤੌਰ ਦੇ ਉੱਤੇ ਲੇਬਰ ਡੇ ਨੂੰ ਮਨਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ। ਸੋ ਇਸ ਤਰੀਕੇ ਦੇ ਨਾਲ ਇਹ ਹੌਲੀ ਹੌਲੀ ਜਿਹੜਾ ਇਹ ਵੱਧਦਾ ਗਿਆ ਆ। ਸਾਰੇ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਜਿਹੜਾ ਮੇ ਡੇ ਆ ਮਜ਼ਦੂਰ ਦਿਵਸ, ਬਾਕੀ ਮੁਲਕਾਂ ਦੇ ਵਿੱਚ 1 ਮਈ ਨੂੰ ਜਿਹੜਾ ਉਹ ਹਰ ਵਾਰੀ ਮਨਾਇਆ ਜਾਂਦਾ ਹੈ, ਪਰ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਇਹ ਸਤੰਬਰ ਦਾ ਜਿਹੜਾ ਆ ਉਹ ਪਹਿਲਾ ਸੋਮਵਾਰ ਆ, ਉਸ ਦਿਨ ਮਨਾਇਆ ਜਾਂਦਾ ਆ। ਉਹ ਬਹੁਤ ਸਾਰੇ ਲੋਕ ਜਿਹੜੇ ਆਪਾਂ ਦੇਖਦੇ ਹਾਂ ਵੀ ਇੱਥੇ ਵੀ ਲੇਬਰ ਨੂੰ ਲੈ ਕੇ, ਯੂਨੀਅਨਸ ਨੂੰ ਲੈ ਕੇ ਲੋਕਾਂ ਦੇ ਵੱਖ-ਵੱਖ ਜਿਹੜੇ ਆ ਉਹ ਵਿਚਾਰ ਨੇ, ਵੱਖ-ਵੱਖ ਜਿਹੜੀਆਂ ਇਸ ਦੇ ਉੱਤੇ ਉਹ ਸੋਚ ਰੱਖਦੇ ਨੇ। ਜਿਹੜੇ ਕੁਛ ਇਹਨਾਂ ਯੂਨੀਅਨਸ ਦੇ ਅਗੇਂਸਟ ਹੁੰਦੇ ਆ, ਕੁਛ ਜਿਹੜੇ ਉਸ ਦੇ ਹੱਕ ਦੇ ਵਿੱਚ ਹੁੰਦੇ ਆ। ਸੋ ਇਹ ਸਾਰਾ ਕੁਛ ਜਿਹੜਾ ਉਹ ਦੇਖਣ ਨੂੰ ਮਿਲਦਾ ਕਿਸੇ ਵਿਚਾਰ ਦੇ ਉੱਤੇ, ਅਤੇ ਇਹ ਅਮੂਮਨ ਜੀ ਗੱਲ ਆ ਵੀ ਜਿਹੜੇ ਵਿਰੋਧੀ ਵੀ ਹੁੰਦੇ ਆ ਅਤੇ ਸਮਰਥਕ ਵੀ ਜਿਹੜੇ ਉਹ ਦੇਖਣ ਨੂੰ ਮਿਲਦੇ ਆ। ਪਰ ਫਿਰ ਵੀ ਜਿੱਦਾਂ ਆਪਾਂ ਜਦੋਂ ਇਹ ਇੰਡਸਟਰੀਅਲ ਰੈਵੋਲਿਊਸ਼ਨ ਆ ਰਿਹਾ ਸੀ, ਉਹ ਸਾਰਾ ਕੁਛ ਹੋ ਰਿਹਾ ਸੀਗਾ, ਉਦੋਂ ਮਜ਼ਦੂਰਾਂ ਦੇ ਨਾਲ ਧੱਕਾ ਵੀ ਜਿਹੜਾ ਹੁੰਦਾ ਰਿਹਾ, ਅਜੇ ਵੀ ਕਈ ਥਾਵਾਂ ਦੇ ਉੱਤੇ ਹੋਈ ਜਾਂਦਾ। ਸੋ ਉਹਨਾਂ ਦੇ ਲਈ, ਉਹਨਾਂ ਚੀਜ਼ਾਂ ਦੇ ਲਈ ਲੋਕ ਜਿਹੜੀ ਆਵਾਜ਼ ਆ ਉਹ ਉਠਾਉਂਦੇ ਰਹਿੰਦੇ ਆ, ਅਤੇ ਅਜਿਹੇ ਦਿਨ ਜਿਹੜੇ ਉਹਨਾਂ ਚੀਜ਼ਾਂ ਨੂੰ ਯਾਦ ਤਾਂ ਜਿਹੜੇ ਦਿਵਾਉਂਦੇ ਨੇ। ਪਰ ਅਫਸੋਸ ਵਾਲੀ ਗੱਲ ਆ ਵੀ ਅੱਜ ਦੇ ਦਿਨਾਂ ਦੇ ਵਿੱਚ ਉਹਦੇ ਬਾਰੇ ਚਰਚਾ ਘੱਟ, ਅਤੇ ਸ਼ੋਪਿੰਗਸ ਅਤੇ ਜਿਹੜੀਆਂ ਸੇਲਸ ਆ ਉਸ ਦੇ ਉੱਤੇ ਜਿਹੜਾ ਜ਼ੋਰ ਆ ਉਹ ਜ਼ਿਆਦਾ ਲੱਗਦਾ ਆ।
ਕਰੋਨਾ ਦੇ ਕਰਕੇ ਉਹ ਚੀਜ਼ਾਂ ਦੇ ਉੱਤੇ ਥੋੜ੍ਹਾ ਜਿਹਾ ਜਿਹੜਾ ਘੱਟ ਜ਼ੋਰ ਹੈਗਾ, ਪਰ ਔਨਲਾਈਨ ਸ਼ਾਪਿੰਗ, ਔਨਲਾਈਨ ਸੇਲਸ ਦੇ ਉੱਤੇ ਜਿਹੜਾ ਜ਼ੋਰ ਆ ਉਹ ਇਸ ਟਾਈਮ ਪੂਰਾ ਲੱਗਾ ਹੋਇਆ ਆ। ਸੋ ਬਿਲਕੁਲ, ਜਿਹੜੇ ਲੇਬਰ ਡੇ ਵਾਲੇ ਦਿਨ ਵੀ ਕੰਮ ਕਰ ਰਹੇ ਉਹਨਾਂ ਨੂੰ ਵੀ ਸਲੂਟ ਕਰਨਾ ਚਾਹੀਦਾ। ਆਪਾਂ ਦੇਖਦੇ ਹਾਂ ਫਾਇਰ ਫਾਈਟਰਸ, ਬਿਲਕੁਲ ਪੁਲਿਸ ਵਾਲੇ। ਕੈਲੀਫੋਰਨੀਆ ਦੇ ਵਿੱਚ ਅੱਗ ਨੇ ਜਿਹੜੀ ਆ ਤਬਾਹੀ ਮਚਾਈ ਹੋਈ ਹੈਗੀ ਆ। ਹੀਟ ਨੇ ਬਹੁਤ ਹੀ ਜ਼ਿਆਦਾ ਜਿਹੜੀ ਹੀਟ ਆ, ਕਹਿੰਦੇ ਪਈ ਲਾਸ ਐਂਜਲਸ ਸਾਈਡ ਤਾਂ ਰੈਕਡ ਬ੍ਰੇਕ ਹੋ ਗਿਆ, ਜਿਹੜਾ ਜਦ ਦਾ ਹੀ ਕਹਿੰਦੇ ਰੈਕਡ ਕਾਊਂਟ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਜੀ। ਸੋ ਐਕਸੈਸਿਵ ਹੀਟ ਵਾਰਨਿੰਗ ਜਿਹੜੀ ਆ ਇਸ਼ੂ ਕੀਤੀ ਹੋਈ ਹੈਗੀ ਆ ਅੱਜ ਸ਼ਾਮ ਤੱਕ, ਖਾਸ ਕਰਕੇ ਕੋਸਟਲ ਏਰੀਆਜ਼, ਸੈਨ ਫਰਾਂਸਿਸਕੋ ਬੇ ਏਰੀਆ, ਸ਼ੋਰਲਾਈਨ, ਨਾਰਦਰਨ ਮੌਂਟਰੇਵੇ ਅਤੇ ਜਿਹੜੀਆਂ ਵੱਖ-ਵੱਖ ਜਗ੍ਹਾ ਦੇ ਉੱਤੇ ਅੱਗ ਲੱਗੀ ਆ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਅਪਡੇਟ ਕਰਦੇ ਹਾਂ। ਅਨਫੋਰਚੂਨੇਟ ਪਾਰਟ ਇਹ ਆ ਰਾਜਕਨਵੀਰ ਸਿੰਘ, ਜਿਹੜੀ ਲੇਟੈਸਟ ਅੱਗ ਦੀ ਗੱਲ ਹੋ ਰਹੀ ਆ ਐਲ ਡੋਰਾਡੋ ਫਾਇਰ, ਕਹਿੰਦੇ ਪਈ ਉਹ ਕਿਸੇ ਨੇ ਜਾਣ ਬੁੱਝ ਕੇ ਉਹ ਅੱਗ ਲਾਈ ਹੈਗੀ ਆ। ਸੋ ਇਹ ਬਹੁਤ ਮਾੜੀ ਗੱਲ ਆ ਵੀ ਦੇਖੋ ਇੰਨੀ ਜ਼ਿਆਦਾ ਹੀਟ ਆ, ਅਤੇ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ 27 ਤੋਂ ਵੱਧ ਅੱਗਾਂ ਜਿਹੜੀਆਂ ਲੱਗੀਆਂ ਹੋਈਆਂ ਹੈਗੀਆਂ। ਜਿਹੜੀ ਲੇਟੈਸਟ ਐਲ ਡੋਰਾਡੋ ਜਿਹੜੀ ਫਾਇਰ ਆ, ਜੇ ਉਹਦੀ ਗੱਲ ਕਰਦੇ ਜਾਈਏ, ਇਹ ਕਹਿੰਦੇ ਪਈ ਇੱਕ ਜੈਂਡਰ ਜਿਹੜਾ ਰਿਵੀਲ ਕਰਨ ਦੇ ਲਈ ਇੰਸਟਰੂਮੈਂਟ ਹੁੰਦਾ ਪਾਇਰੋਟੈਕਨਿਕ, ਉਹਦੇ ਨਾਲ ਜਿਹੜੀ ਆ ਇਹ ਅੱਗ ਲਾਈ ਗਈ ਹੈਗੀ ਆ। ਬਿਲਕੁਲ ਜਾਣ ਕੇ ਤਾਂ ਚਲੋ ਉਹ ਆਪਣੇ ਵੱਲੋਂ ਪਾਰਟੀ ਕਰ ਰਹੇ ਸੀਗੇ, ਅਤੇ ਪਾਰਟੀ ਕਹਿੰਦੇ ਵੀ ਜਿਹੜੀ ਆ ਉਸ ਦੇ ਵਿੱਚ ਹੀ ਇਹ ਅਚਾਨਕ ਵਾਪਰਿਆ, ਇਹ ਘਟਨਾ ਵਾਪਰੀ ਆ, ਅਤੇ ਜਿੱਥੇ ਇਸ ਟਾਈਮ ਇਹ ਅੱਗ ਜਿਹੜੀ ਲੱਗੀ ਆ, ਅਤੇ ਜਿਸ ਦੇ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਨੁਕਸਾਨ, ਅਤੇ ਬਹੁਤ ਸਾਰੀਆਂ ਜਿਹੜੀ ਪ੍ਰੋਪਰਟੀ ਆ ਉਹ ਇਸ ਟਾਈਮ ਖਤਰੇ ਦੇ ਵਿੱਚ ਜਿਹੜੀ ਉਹ ਲੋਕਾਂ ਦੀ ਆਈ ਹੋਈ ਆ। ਬਹੁਤ ਸਾਰੇ ਲੋਕਾਂ ਨੂੰ ਕੱਲ੍ਹ ਕਹਿੰਦੇ ਆ ਵੀ ਫਿਰ ਬਾਅਦ ਦੇ ਵਿੱਚ ਹੈਲੀਕਾਪਟਰ ਦੇ ਜ਼ਰੀਏ ਉੱਥੋਂ ਸੁਰੱਖਿਅਤ ਕੱਢਣ ਦੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿਹੜੀ ਸ਼ੇਵਰ ਲੇਕ, ਮੈਮਥ ਲੇਕ, ਉਸ ਦੇ ਇਰਦ ਗਿਰਦ ਜਿਹੜੇ ਇਲਾਕੇ ਸੀ ਜਿੱਥੇ ਕੈਂਪਿੰਗ ਲੋਕ ਕਰ ਰਹੇ ਸੀ, ਬਾਅਦ 'ਚ ਹੈਲੀਕਾਪਟਰ ਦੇ ਜ਼ਰੀਏ ਉਹਨਾਂ ਨੂੰ ਉੱਥੋਂ ਕੱਢਿਆ ਜਿਹੜਾ ਹੋ ਗਿਆ ਆ। 75,000 ਏਕੜ ਦੇ ਤਕਰੀਬਨ ਜਿਹੜੀ ਇਸ ਟਾਈਮ ਅੱਗ ਕ੍ਰੀਕ ਫਾਇਰ ਜਿਹੜੀ ਆ ਉਹ ਫੈਲ ਚੁੱਕੀ ਹੋਈ ਆ, ਅਤੇ ਇੰਨੀ ਭਰ ਗਰਮੀ ਦੇ ਵਿੱਚ ਇੰਨੇ ਭਾਰੇ ਜਿਹੜੇ ਸਮਾਨ ਦੇ ਨਾਲ ਜਿਹੜੇ ਫਾਇਰ ਫਾਈਟਰਸ ਧਾਨੀ ਨੇ, ਜਿਹੜੇ ਇਸ ਟਾਈਮ ਇਹਨਾਂ ਸਾਰੀਆਂ ਜਿਹੜੀਆਂ ਵੱਖ-ਵੱਖ ਥਾਂ ਦੇ ਉੱਤੇ ਲੱਗੀ ਅੱਗ ਆ ਉਸ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ। ਅਤੇ ਇਹ ਵੀ ਇੱਕ ਚੀਜ਼ ਜਿਹੜੀ ਦੇਖੀ ਗਈ ਆ ਵੀ ਇਹ ਜਿਹੜੇ ਫਾਇਰ ਫਾਈਟਰਸ ਆ ਬਹੁਤ ਸਾਰੇ ਵਲੰਟੀਅਰਸ ਦੇ ਉੱਤੇ ਡਿਪੈਂਡ ਕਰਦੇ ਨੇ, ਵੀ ਉਹ ਆਪਣੇ ਜਿਹੜੇ ਰੋਜ਼ਮਰਾ ਦੇ ਕੰਮਕਾਰ ਫਿਰ ਛੱਡ ਕੇ ਅਤੇ ਇਸ ਪਾਸੇ ਆ ਕੇ ਫਾਇਰ ਫਾਈਟਰਸ ਦਾ ਅੱਗ ਬੁਝਾਉਣ ਵਾਲੇ ਦਸਤਿਆਂ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਕਰ ਰਹੇ ਹੁੰਦੇ ਆ। ਐਲ ਡੋਰਾਡੋ ਫਾਇਰ ਜਿਹੜੀ ਹਰਜੋਤ ਸਿੰਘ ਜੀ ਉਹ 7,000 ਏਕੜ ਦੇ ਵਿੱਚ ਆ, ਅਤੇ ਜਿਹੜੀ ਕ੍ਰੀਕ ਫਾਇਰ ਆ ਉਹ ਤਕਰੀਬਨ 75,000 ਏਕੜ ਦੇ ਵਿੱਚ ਇਸ ਟਾਈਮ ਫੈਲੀ ਹੋਈ ਆ। ਅਤੇ ਇਹ ਅੱਗ ਜਿਹੜੀ ਇੱਕ ਜੈਂਡਰ ਰਿਵੀਲ ਪਾਰਟੀ ਆ ਉਸ ਦੇ ਉੱਤੇ ਜਿਹੜਾ ਕਿਤੇ ਨਾ ਕਿਤੇ ਦੋਸ਼ ਲੱਗ ਰਿਹਾ ਵੀ ਉੱਥੇ ਹੀ ਇਹ ਅੱਗ ਆ ਉੱਥੋਂ ਫੈਲਣੀ ਸ਼ੁਰੂ ਹੋਈ ਆ। ਇਸੇ ਤਰ੍ਹਾਂ ਯੂਕੈਪਾ ਏਰੀਏ ਦੇ ਵਿੱਚ 3,000 ਤੋਂ ਵੱਧ ਏਕੜ ਜਿਹੜੇ ਆ ਉਹ ਹੁਣ ਤੱਕ ਸੜ ਕੇ ਸਵਾਹ ਹੋ ਗਏ ਹੈਗੇ ਆ। ਜਿਸ ਤਰ੍ਹਾਂ ਤੁਸੀਂ ਮੈਮਥ ਲੇਕ ਦੀ ਜਿਹੜੀ ਗੱਲ ਕਰਦੇ ਸੀਗੇ, ਸ਼ੇਵਰ ਲੇਕ ਦੀ, ਉਸ ਏਰੀਏ ਦੇ ਵਿੱਚ ਕੱਲ੍ਹ ਅੱਗ ਲੱਗੀ ਸੀ ਅਤੇ ਉੱਥੇ 200 ਤੋਂ ਵੱਧ ਪਰਿਵਾਰਾਂ ਨੂੰ ਹੈਲੀਕਾਪਟਰ ਦੇ ਨਾਲ ਬਾਹਰ ਕੱਢਣਾ ਪਿਆ। ਅਤੇ ਕਹਿੰਦੇ ਪਈ ਕਾਫੀ ਜਿਹੜੀਆਂ ਸਟਰਕਚਰਸ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਘਰ ਵੀ ਆ, ਹੋਰ ਬਿਲਡਿੰਗਸ ਆ, ਉਹ ਅੱਗ ਦੇ ਦਬਾਅ ਦੇ ਥੱਲੇ ਆ ਸਕਦੀਆਂ ਹੈਗੀਆਂ। ਬਹੁਤ ਹੀ ਖਤਰਨਾਕ ਅੱਗ ਜਿਹੜੀ ਮੈਮਥ ਲੇਕਸ ਆ ਉੱਥੇ ਲੱਗੀ ਆ। ਇੱਕ ਪ੍ਰੋਬਲਮ ਕੀ ਆ ਵੀ ਇੱਕ ਤਾਂ ਹੀਟ ਬਹੁਤ ਜ਼ਿਆਦਾ ਆ, ਅਤੇ ਦੂਸਰਾ ਜਿਹੜੀਆਂ ਕਈ ਜਗ੍ਹਾ ਦੇ ਉੱਤੇ ਹਵਾਵਾਂ ਵੀ ਚੱਲ ਰਹੀਆਂ ਜਿਹੜੀਆਂ ਕਿ ਅੱਗ ਨੂੰ ਬਹੁਤ ਤੇਜ਼ੀ ਦੇ ਨਾਲ ਫੈਲਾ ਰਹੀਆਂ ਹੈਗੀਆਂ ਆ। ਜੀ ਜੀ ਬਿਲਕੁਲ। ਉੱਦਾਂ ਜਿਹੜੀਆਂ ਹਰਜੋਤ ਸਿੰਘ ਜੀ ਦੂਜੇ ਪਾਸੇ ਅੱਗ ਜਿਹੜੀ ਲੱਗੀ ਸੀ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਹਾਸਲ ਹੋ ਰਹੀ ਆ। ਕਾਫੀ ਹੱਦ ਤੱਕ ਉਸ ਅੱਗ ਨੂੰ ਕੰਟੇਨ ਜਿਹੜਾ ਉਹ ਕੀਤਾ ਗਿਆ ਹੈ। ਹਰਜੋਤ ਸਿੰਘ ਜੀ, ਕ੍ਰੀਕ ਫਾਇਰ ਦੇ ਬਾਰੇ ਜੇ ਆਪਾਂ ਇਹ ਦੱਸਦੇ ਜਾਈਏ, ਇਸ ਟਾਈਮ 4 ਵੱਖ-ਵੱਖ ਏਜੰਸੀਆਂ ਜਿਹੜੀਆਂ ਆ ਇਸ ਨੂੰ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਆ। 850 ਤੋਂ ਵੱਧ ਜਿਹੜੇ ਅੱਗ ਬੁਝਾਉਣ ਵਾਲੇ ਲੋਕ ਆ ਉਹ ਇਸ ਨੂੰ ਬੁਝਾਉਣ ਦੇ ਵਿੱਚ 10 ਕਰੂ ਜਿਹੜੇ ਆ ਇਸ ਨੂੰ ਅਸਾਈਨ ਕੀਤੇ ਹੋਏ ਆ। ਸਿਆਰਾ ਨੈਸ਼ਨਲ ਫੋਰੈਸਟ ਦੇ ਵਿੱਚ ਇਹ ਅੱਗ ਲੱਗੀ ਹੋਈ ਦੱਸੀ ਆ। 7 ਹੈਲੀਕਾਪਟਰ ਅਤੇ 82 ਜਿਹੜੇ ਵਾਟਰ ਇੰਜਨਸ, ਬੁਲਡੋਜ਼ਰ, 16 4 ਵਾਟਰ ਟੈਂਡਰ, ਇੱਦਾਂ ਦੇ ਜਿਹੜੇ ਰਿਸੋਰਸਿਸ ਆ ਇਹਨਾਂ ਨੂੰ ਅਸਾਈਨ ਜਿਹੜੇ ਉਹ ਕੀਤੇ ਹੋਏ ਨੇ। ਅਤੇ ਜਿਹੜੀ ਹਰਜੋਤ ਸਿੰਘ ਜੀ ਜਿਹੜੀਆਂ ਦੂਸਰੀ ਅੱਗ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਆ ਸੈਂਟਾ ਕਲਾਰਾ ਕਾਊਂਟੀ ਵਾਲੇ ਪਾਸੇ SCU ਲਾਈਟਨਿੰਗ ਕੰਪਲੈਕਸ ਆ, ਉਹ 93% ਜਿਹੜੀ ਉਸ ਦੇ ਉੱਤੇ ਕਾਬੂ ਪਾ ਲਿਆ ਗਿਆ ਆ। ਅਤੇ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਦੂਜੀ ਸਭ ਤੋਂ ਵੱਡੀ ਅੱਗ ਜਿਹੜੀ ਆ ਉਹ ਦੇਖੀ ਗਈ ਹੈ, ਜਿਹੜੀ ਕੁਛ ਸਾਲ ਪਹਿਲਾਂ ਮੈਂਡੋਸੀਨੋ
ਫੋਰੈਸਟ ਦੇ ਵਿੱਚ ਲੱਗੀ ਸੀ ਉਹ ਅਜੇ ਵੀ ਜਿਹੜੀ ਸਭ ਤੋਂ ਵੱਧ ਹੈਗੀ ਹੈ, ਤਕਰੀਬਨ 4 ਲੱਖ ਏਕੜ ਦੇ ਵਿੱਚ ਫੈਲੀ ਸੀਗੀ ਅਤੇ ਹੁਣ 93% ਇਸ ਦੇ ਉੱਤੇ ਕਾਬੂ ਪਾਇਆ ਗਿਆ ਆ। ਇਸੇ ਤਰੀਕੇ ਦੇ ਨਾਲ ਜਿਹੜੀ LNU ਨਾਪਾ ਵਾਲੇ ਪਾਸੇ ਜਿਹੜੀ ਲੱਗੀ ਸੀ ਉਹ ਵੀ ਪੌਣੇ 4 ਲੱਖ ਏਕੜ ਦੇ ਵਿੱਚ ਫੈਲੀ ਹੈ ਅਤੇ ਉਸ ਨੂੰ ਵੀ ਕਾਮਯਾਬੀ ਹਾਸਲ ਹੋ ਰਹੀ ਆ। 91% ਉਸ ਦੇ ਉੱਤੇ ਕਾਬੂ ਪਾਇਆ ਗਿਆ ਆ। ਸੈਂਟਾ ਕਰੂਜ਼ ਵਾਲੀਆਂ ਮਾਊਂਟੇਨ ਦੇ ਵਿੱਚ ਲੱਗੀ ਜਿਹੜੀ ਅੱਗ CGU ਲਾਈਟਨਿੰਗ ਫਾਇਰ ਜਿਹੜੀ ਆ ਉਹ ਤਕਰੀਬਨ 86,000 ਏਕੜ ਦੇ ਵਿੱਚ ਫੈਲੀ ਸੀਗੀ ਅਤੇ ਉਸ ਨੂੰ 76% ਜਿਹੜਾ ਹੈ ਉਸ ਦੇ ਉੱਤੇ ਕਾਬੂ ਪਾ ਲਿਆ ਗਿਆ। ਬਿਊਟ ਟਿਹਾਮਾ ਵਾਲੇ ਪਾਸੇ ਜਿਹੜੀ ਅੱਗ ਆ ਜਿਹੜੀ ਉਹ 66,000 ਏਕੜ ਦੇ ਵਿੱਚ ਫੈਲੀ ਸੀ ਅਤੇ ਉਸ ਨੂੰ 58% ਜਿਹੜਾ ਉਹ ਕਾਬੂ ਕਰ ਲਿਆ ਗਿਆ ਹੈਗਾ। ਸੋ ਬਿਲਕੁਲ ਜਿਹੜੀ ਐਲਡਰਾਡੋ ਫਾਇਰ ਹੈਗੀ ਆ ਇਸ ਨੇ 73,000 ਏਕੜ ਆਲਰੇਡੀ ਜਿਹੜੇ ਆ ਅੱਗ ਦੀ। ਹਰਜੋਤ ਸਿੰਘ ਜੀ ਉਹ ਕ੍ਰੀਕ ਫਾਇਰ ਆ, ਅਲਡਰਾਡੋ ਫਾਇਰ ਜਿਹੜੀ ਉਹ ਡਿਫਰੈਂਟ ਆ। ਅਲਡਰਾਡੋ 7,000 ਏਕੜ ਵਾਲੀ ਆ। 7300 ਏਕੜ ਹੁਣ ਹੋ ਗਈ ਉਹ। ਜੀ ਜੀ। ਸੋ ਉਹਦੇ ਵਿੱਚ 21,000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਮੈਂਡੇਟਰੀ ਇਵੈਕੂਏਸ਼ਨ ਕੀਤੀ ਗਈ ਆ ਓਕ ਗਲੈਨ, ਯੂਕੈਪਾ ਰਿਜ ਦੇ ਵਿੱਚ, ਮਾਊਂਟਨ ਹੋਮ ਵਿਲੇਜਸ ਅਤੇ ਫੋਰੈਸਟ ਫਾਲਸ ਦੇ ਵਿੱਚ। ਇਹਦੇ ਨਾਲ ਜਿਹੜੇ ਨਾਰਥ ਆਫ ਯੂਕੈਪਾ ਬੁਲੇਵਰਡ ਆ, ਬ੍ਰਾਇੰਟ ਸਟਰੀਟ, ਸਾਊਥ ਆਫ ਹਾਈਵੇ 38, ਰੈਜ਼ੀਡੈਂਸ ਨਾਰਥ ਆਫ ਕਾਰਟਰ ਸਟਰੀਟ, ਵੈਸਟ ਆਫ ਬ੍ਰਾਇੰਟ ਸਟਰੀਟ, ਸਾਊਥ ਆਫ ਹਾਈਵੇ 38, ਇਹ ਸਾਰੇ ਜਿਹੜੇ ਆ ਇਵੈਕੂਏਟ ਕੀਤੇ ਗਏ ਹੈਗੇ ਆ। ਜੀ ਜੀ ਹੋਰ ਵੀ ਜੇ ਕੋਈ ਸਾਡਾ ਸਰੋਤਾ ਪੰਜਾਬੀ ਰੇਡੀਓ USA ਦਾ ਇਹਦੇ ਬਾਰੇ ਅਪਡੇਟ ਕਰਨੀ ਚਾਹੁੰਦਾ ਆ ਇਹਨਾਂ ਏਰੀਆ ਦੇ ਵਿੱਚ ਆ, ਜ਼ਰੂਰ ਤੁਸੀਂ ਸਾਡੇ ਸਟੂਡੀਓ ਕਾਲ ਕਰ ਸਕਦੇ ਹੋ 408 272 5200 ਤੇ ਜੇ ਕੋਈ ਜਿਹੜਾ ਲੇਬਰ ਡੇ ਦੇ ਸੰਬੰਧ ਵਿੱਚ ਵੀ ਕਾਲ ਕਰਨੀ ਚਾਹੁੰਦਾ ਉਹ ਵੀ ਜ਼ਰੂਰ ਕਾਲ ਕਰ ਸਕਦੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਵੀਕਐਂਡ ਦੇ ਉੱਤੇ ਜਿਹੜੇ ਆ ਇਹ ਦੋ ਮੁੱਦੇ ਜਿਹੜੇ ਆ ਉਹ ਭਖਦੇ ਰਹੇ ਸਿਆਸੀ ਤੌਰ ਦੇ ਉੱਤੇ। ਆਪਾਂ ਦੇਖਿਆ ਜਾਵੇ ਤਾਂ ਜਿਹੜਾ ਪੋਸਟ ਮਾਸਟਰ ਲੂਇਸ ਡੀ ਜੋਏ ਆ ਉਸ ਦਾ ਕਿਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਉਹ ਵਧਿਆ ਉਤਲੇ ਰੈਂਕਸ ਤੱਕ ਜਿਹੜਾ ਉਹ ਪਹੁੰਚਿਆ, ਉਸ ਨੂੰ ਲੈ ਕੇ ਹੁਣ ਚਰਚਾ ਜਿਹੜੀ ਛਿੜੀ ਆ। ਇੱਕ ਹੁਣ ਇਸੇ ਦੇ ਹੀ ਕੰਪਨੀ ਦੇ ਜਿਹੜੇ ਕੁਛ ਵਰਕਰਸ ਆ ਉਹਨਾਂ ਦੇ ਦੁਆਰਾ ਹੁਣ ਇਹ ਆਖਿਆ ਜਾ ਰਿਹਾ ਆ ਵੀ ਕਹਿੰਦੇ ਵੀ ਇਹ ਜਿਹੜਾ ਲੂਇਸ ਡੀ ਜੋਏ ਆ ਉਹ ਸਾਨੂੰ ਕਹਿੰਦਾ ਸੀਗਾ ਵੀ ਤੁਸੀਂ ਜਿਹੜੇ GOP ਕੈਂਡੀਡੇਟਸ ਆ ਉਸ ਨੂੰ ਪੋਲੀਟੀਕਲ ਕੰਟਰੀਬਿਊਸ਼ਨਸ ਦਿਓ, ਉਸ ਦੇ ਬਦਲੇ ਜਿੰਨੀਆਂ ਉਹ ਕੰਟਰੀਬਿਊਸ਼ਨਸ ਉਹ ਕਰਦੇ ਸੀ ਉਨੇ ਦੇ ਜਿਹੜੇ ਉਹਨਾਂ ਨੂੰ ਐਜ਼ ਏ ਇੰਪਲੋਈ ਬੋਨਸਿਸ ਜਿਹੜੇ ਆ ਉਹ ਦੇ ਦਿੱਤੇ ਜਾਂਦੇ ਸੀਗੇ। ਕਹਿੰਦੇ ਵੀ ਜੇ ਇਹਨਾਂ ਦੇ ਇਹ ਦੋਸ਼ ਸਾਬਤ ਹੁੰਦੇ ਆ, ਜਿਹੜੇ ਕਥਿਤ ਦੋਸ਼ ਲਾ ਰਹੇ ਆ ਇਸ ਦੇ ਸਾਬਕਾ ਜਿਹੜੇ ਇੰਪਲੋਈਜ਼ ਆ ਅਤੇ ਕਹਿੰਦੇ ਵੀ ਇਹ ਗੈਰ ਕਾਨੂੰਨੀ ਆ ਵੀ ਤੁਸੀਂ ਕਿਸੇ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਲਈ ਕੰਟਰੀਬਿਊਸ਼ਨ ਕਰਨ ਦੇ ਲਈ ਅਤੇ ਉਹਦੇ ਬਦਲੇ ਬਾਅਦ ਦੇ ਵਿੱਚ ਤੁਸੀਂ ਉਹਨਾਂ ਨੂੰ ਡਾਲਰ ਦੇ ਦਿਓ, ਇਹ ਚੀਜ਼ ਜਿਹੜੀ ਆ ਉਹ ਜਾਇਜ਼ ਨਹੀਂ ਹੈਗੀ। ਨਿਊ ਬਰੀਡ ਲੌਜਿਸਟਿਕਸ ਦੇ ਵਿੱਚ ਜਿਹੜਾ ਇਹ ਕੰਮ ਕਰਦਾ ਸੀ ਉੱਥੋਂ ਦੇ ਜਿਹੜੇ 5 ਜਿਹੜੇ ਇੰਪਲੋਈ ਆ ਉਹ ਹੁਣ ਆ ਕੇ ਇਹ ਕਥਿਤ ਦਾਵਾ ਜਿਹੜਾ ਉਹ ਕਰ ਰਹੇ ਹੈਗੇ ਆ ਅਤੇ ਇਹ ਹਰਜੋਤ ਸਿੰਘ ਜੀ ਬਹੁਤ ਇੱਕ ਚਿੰਤਾ ਵਾਲੀ ਗੱਲ ਆ ਵੀ ਜੇ ਇਸ ਦੇ ਵਿੱਚ ਕਿਸੇ ਤਰੀਕੇ ਦੀ ਜਿਹੜੀ ਉਹ ਸੱਚਾਈ ਹੋਵੇਗੀ। ਇਹ ਹੁਣ ਉਹਨਾਂ ਦੇ ਇੰਪਲੋਈਜ਼ ਆ ਉਹਨਾਂ ਨੇ ਕਥਿਤ ਤੌਰ 'ਤੇ ਦਾਵਾ ਕੀਤਾ ਹੈ ਅਤੇ 2 ਹੋਰ ਇੰਪਲੋਈਜ਼ ਕਹਿੰਦੇ ਵੀ ਜਿਹੜੇ ਨਿਊ ਬਰੀਡ ਲੌਜਿਸਟਿਕ ਦੀ ਫਾਈਨੈਂਸ਼ੀਅਲ ਅਤੇ ਪੇਰੋਲ ਸਿਸਟਮ ਦੇ ਨਾਲ ਜੁੜੇ ਹੋਏ ਸੀ, ਉਹਨਾਂ ਨੇ ਵੀ ਇਸ ਚੀਜ਼ ਨੂੰ ਆਖਿਆ ਆ ਵੀ ਇਹ ਜਿਹੜੇ ਆ ਸਟਾਫਰਸ ਨੂੰ ਇਸ ਤਰੀਕੇ ਨਾਲ ਬੋਨਸ ਪੇਮੈਂਟਸ ਜਿਹੜੇ ਉਹ ਦਿੰਦੇ ਸੀਗੇ ਜਿਹੜੇ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੀ ਪੋਲੀਟੀਕਲ ਪਾਰਟੀ ਵਾਲਿਆਂ ਨੂੰ ਜਿਹੜੀ ਕਿ GOP ਦੇ ਨਾਲ ਸੰਬੰਧਿਤ ਨੇ ਵੀ ਉਹਨਾਂ ਨੂੰ ਜਿਹੜੀਆਂ ਕੰਟਰੀਬਿਊਸ਼ਨਸ ਕਰਦੇ ਸੀਗੇ ਅਤੇ ਕਹਿੰਦੇ ਜੇ ਇੱਦਾਂ ਦੀ ਕੋਈ ਅਰੇਂਜਮੈਂਟ ਸਾਬਤ ਹੁੰਦੀ ਆ ਇਹ ਗੈਰ ਕਾਨੂੰਨੀ ਜਿਹੜੀ ਉਹ ਹੈਗੀ ਆ। ਲੂਈਜ਼ ਕਹਿੰਦੇ ਆ ਡੀਜੋਏ ਜਿਹੜਾ ਨੈਸ਼ਨਲ ਫੰਡ ਰੇਜ਼ਰ ਸੀਗਾ ਰਿਪਬਲਿਕਨ ਪਾਰਟੀ ਦੇ ਲਈ ਅਤੇ ਇਹ ਇਸ ਨੇ ਜਿਹੜਾ ਇਸ ਤਰੀਕੇ ਦੇ ਨਾਲ ਆਖਿਆ ਆ ਇੱਦਾਂ ਦੇ ਜਿਹੜੇ ਸਾਬਕਾ ਇੰਪਲੋਈਜ਼ ਆ ਉਹਨਾਂ ਦਾ ਕਥਿਤ ਤੌਰ ਦੇ ਉੱਤੇ ਉਹ ਕਹਿਣਾ ਹੈਗਾ ਆ। ਅਤੇ ਕਿਤੇ ਨਾ ਕਿਤੇ ਇਹ ਵੀ ਚੀਜ਼ ਦੇਖੀ ਗਈ ਆ ਵੀ ਜਦੋਂ ਹੀਅਰਿੰਗਸ ਹੋ ਰਹੀਆਂ ਸੀਗੀਆਂ ਪੋਸਟ ਆਫਿਸ ਨੂੰ ਲੈ ਕੇ USPS ਨੂੰ ਲੈ ਕੇ ਅਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਹੁਣ ਇਹ ਨਹੀਂ ਪਤਾ ਇਹਦੇ ਵਿੱਚ ਸੱਚਾਈ ਹੈਗੀ ਕਿ ਨਹੀਂ, ਪਰ ਉੱਦਾਂ ਓਵਰਆਲ ਜੇ ਦੇਖਿਆ ਜਾਵੇ ਉਸ ਨੂੰ ਪੋਸਟ ਆਫਿਸ ਦੇ ਬਾਰੇ ਬਹੁਤਾ ਜਿਹੜਾ ਉਹ ਇੰਨਾ ਜ਼ਿਆਦਾ ਨਹੀਂ ਸੀ ਪਤਾ। ਉਹ ਆਪਣੀ ਲੌਜਿਸਟਿਕ ਕੰਪਨੀ ਜ਼ਰੂਰ ਜਿਹੜਾ ਆ ਉਸ ਨੂੰ ਚਲਾਉਂਦਾ ਸੀ, ਪਰ USPS ਕਿਸ ਤਰੀਕੇ ਦੇ ਨਾਲ ਚੱਲ ਰਹੀ ਆ, ਕਿਹੜੇ ਉਹ ਚੇਂਜਸ ਲਿਆਉਣਾ ਚਾਹੁੰਦੇ ਸੀਗੇ ਉਸ ਨੂੰ ਲੈ ਕੇ ਜ਼ਰੂਰ ਕਾਫੀ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਉੱਠੇ ਸੀ। ਜੀ ਅਗਲੀ ਖਬਰ ਰਸ਼ੀਆ ਦੇ ਜਿਹੜੇ ਓਪੋਜੀਸ਼ਨ ਲੀਡਰ ਅਲੈਕਸੇ ਨਾਵਲੇਨਾ ਉਹਨਾਂ ਦੇ ਸੰਬੰਧ ਦੇ ਵਿੱਚ ਹੈਗੀ ਆ। ਉਹ ਪਿੱਛੇ ਜਿਹੇ ਕੋਮਾ ਦੇ ਵਿੱਚ ਚਲ ਗਏ ਸੀ ਕਿਉਂਕਿ ਖਬਰਾਂ ਆਈਆਂ ਸੀਆਂ ਕਿ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਨਰਵ ਏਜੰਟ ਜਿਹੜਾ ਆ
ਉਹ ਕੈਮੀਕਲਸ ਜਿਹੜੇ ਦਿੱਤੇ ਗਏ ਸੀ, ਜਿਹਦੇ ਨਾਲ ਉਹ ਕੋਮਾ ਦੇ ਵਿੱਚ ਚਲ ਗਿਆ ਸੀ। ਸੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਦਾ ਜਿਹੜਾ ਆ ਰਸ਼ੀਆ ਦਾ ਕਾਫੀ ਵਿਰੋਧ ਹੋਇਆ ਸੀ ਪਈ ਜੇ ਓਪੋਜੀਸ਼ਨ ਲੀਡਰ ਨੂੰ ਤੁਸੀਂ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਅਤੇ ਉਹ ਇੱਕ ਫਲਾਈਟ ਦੇ ਵਿੱਚ ਮਾਸਕੋ ਨੂੰ ਜਾ ਰਹੇ ਸੀ, ਸਾਈਬੇਰੀਅਨ ਸਿਟੀ ਟੋਮਸਕ, ਉੱਥੋਂ ਅਗਸਤ 20 ਨੂੰ, ਅਤੇ ਉਸ ਤੋਂ ਬਾਅਦ ਫਿਰ ਜਰਮਨ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ। ਅਤੇ ਅੱਜ ਜਰਮਨ ਦੀ ਸਰਕਾਰ ਕਹਿ ਰਹੀ ਆ ਵੀ ਹੁਣ ਉਹ ਕੋਮਾ ਤੋਂ ਉਹ ਬਾਹਰ ਹੋ ਗਏ ਆ, ਫਿਰ ਉਹਨਾਂ ਦੀ ਕੰਡੀਸ਼ਨ ਜਿਹੜੀ ਆ ਕਾਫੀ ਗੁੱਡ ਹੈਗੀ ਆ ਇਸ ਟਾਈਮ ਦੇ ਉੱਤੇ। ਜੀ, ਇੱਕ ਜਿਹੜੀ ਹਰਜੋਤ ਸਿੰਘ ਜੀ, ਇਸ ਦੇ ਵਿੱਚ ਜਰਮਨੀ ਦੇ ਉੱਤੇ ਬੜਾ ਦਬਾਅ ਜਿਹੜਾ ਇਸ ਟਾਈਮ ਦੇ ਉੱਤੇ ਪੈ ਰਿਹਾ ਹੈ, ਇੱਕ ਤੌਰ ਦੇ ਉੱਤੇ ਕਿਉਂਕਿ ਉਹ ਆਖ ਰਹੇ ਨੇ ਵੀ ਰਸ਼ੀਆ ਵਾਲਿਆਂ ਨੇ ਇਸ ਤਰੀਕੇ ਦੇ ਨਾਲ ਕੀਤਾ ਆ, ਅਤੇ ਜਰਮਨੀ ਦੇ ਉੱਤੇ ਹੁਣ ਦਬਾਅ ਇਹ ਪੈ ਰਿਹਾ ਵੀ ਜਿਹੜਾ ਉਹਨਾਂ ਨੇ ਤੇਲ ਦੀਆਂ ਪਾਈਪਲਾਈਨਸ ਜਿਹੜੀਆਂ ਉਸ ਦੇ ਨਾਲ ਗੈਸ ਵਾਲੀਆਂ ਅਤੇ ਤੇਲ ਵਾਲੀਆਂ ਜਿਹੜੀਆਂ ਰਸ਼ੀਆ ਦੇ ਨਾਲ ਸਮਝੌਤਾ ਕਰਨਾ ਆ ਵੀ ਉਹ ਉਸ ਨੂੰ ਰੱਦ ਕਰਨ, ਉਸ ਨੂੰ ਖਾਰਜ ਕਰਨ। ਵੀ ਜੇ ਤੁਸੀਂ ਮੰਨਦੇ ਆ ਵੀ ਰੂਸ ਵਾਲਿਆਂ ਨੇ ਇਸ ਤਰੀਕੇ ਦੇ ਨਾਲ ਕੀਤਾ ਆ, ਅਤੇ ਤੁਹਾਨੂੰ ਵੀ ਜਿਹੜੇ ਉਹਨਾਂ ਨੂੰ ਹੁਣ ਕਿਤੇ ਨਾ ਕਿਤੇ ਅੱਖਾਂ ਜਿਹੜੀਆਂ ਉਹ ਦਿਖਾਉਣੀਆਂ ਪੈਣਗੀਆਂ, ਉਹਨਾਂ ਦੇ ਮੂਹਰੇ ਜਿਹੜਾ ਉਹ ਸਟੈਂਡ ਲੈਣਾ ਪਊਗਾ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਕੀ ਜਿਹੜੇ ਜਰਮਨੀ ਵਾਲੀ ਜਿਹੜੀ ਵਾਈਸ ਉੱਥੋਂ ਦੀ ਚਾਂਸਲਰ, ਨਾਟ ਵਾਈਸ ਚਾਂਸਲਰ, ਉੱਥੋਂ ਦੀ ਜਿਹੜੀ ਚਾਂਸਲਰ ਹੈਗੀ ਆ ਐਂਜਲਾ ਮਰਕਲ, ਕੀ ਉਹ ਇੱਦਾਂ ਦਾ ਕਦਮ ਜਿਹੜਾ ਉਹ ਚੱਕਣ ਦੇ ਲਈ ਕੋਸ਼ਿਸ਼ ਕਰੂਗੀ, ਜਾਂ ਜੋ ਸਟੇਟਸ ਕੋ ਬਣਿਆ ਪਿਆ, ਜੋ ਇੱਦਾਂ ਦੇ ਹਾਲਾਤ ਨੇ ਉਹਨਾਂ ਦੇ ਸੰਬੰਧਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਚੱਲਦੇ ਰੱਖਣਗੇ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ, ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ, ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ, ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ, ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ ਕਰਵਾਓ। ਤੁਸੀਂ ਇਹ ਮਰਦਮਸ਼ੁਮਾਰੀ ਆਨਲਾਈਨ my2020census.gov ਦੇ ਉੱਤੇ ਜਾ ਕੇ ਭਰ ਸਕਦੇ ਹੋ, ਜਾਂ 8443302020 844 330 2020 ਦੇ ਉੱਤੇ ਕਾਲ ਕਰਕੇ ਵੀ ਮਰਦਮਸ਼ੁਮਾਰੀ ਭਰ ਸਕਦੇ ਹੋ, ਜਾਂ ਡਾਕ ਵਿੱਚ ਆਏ ਫਾਰਮ ਨੂੰ ਭਰ ਕੇ ਵਾਪਸ ਘੱਲ ਸਕਦੇ ਹੋ। ਕੁਝ ਹੀ ਮਿੰਟਾਂ ਦੇ ਵਿੱਚ ਇਹ ਮਰਦਮਸ਼ੁਮਾਰੀ ਦੇ ਸਵਾਲ ਭਰੇ ਜਾ ਸਕਦੇ ਹਨ। ਇਸ ਮਰਦਮਸ਼ੁਮਾਰੀ ਵਿੱਚ ਮਹਿਜ 9 ਸਵਾਲ ਹਨ, ਜਿਨ੍ਹਾਂ ਦੇ ਜਵਾਬ ਗੁਪਤ ਰਹਿਣਗੇ। ਇਹਨਾਂ ਸਵਾਲਾਂ ਦੇ ਜਵਾਬਾਂ ਦੇ ਬਦਲੇ ਤੁਹਾਡੇ ਇਲਾਕੇ ਦੇ ਵਿੱਚ ਵਧੀਆ ਸਕੂਲ, ਵਧੀਆ ਫੂਡ ਅਸਿਸਟੈਂਸ ਪ੍ਰੋਗਰਾਮ ਤੇ ਐਮਰਜੈਂਸੀ ਸੁਵਿਧਾਵਾਂ ਤੇ ਹੋਰ ਬਹੁਤ ਕੁਝ ਮਿਲੇਗਾ। ਸਾਰੇ ਜਾਣਿਆਂ ਦਾ ਗਿਣੇ ਜਾਣਾ ਬਹੁਤ ਜ਼ਰੂਰੀ ਹੈ, ਅਤੇ ਇਸ ਮਰਦਮਸ਼ੁਮਾਰੀ ਦੇ ਵਿੱਚ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈ। ਆਪਣੀ ਕਮਿਊਨਿਟੀ ਦੀ ਭਲਾਈ ਵਾਸਤੇ ਆਉਂਦੇ 10 ਸਾਲਾਂ ਦੇ ਭਵਿੱਖ ਲਈ ਮਰਦਮਸ਼ੁਮਾਰੀ ਦੇ ਵਿੱਚ ਜ਼ਰੂਰ ਹਿੱਸਾ ਲਓ। my2020census.gov ਦੇ ਉੱਤੇ ਭਰ ਸਕਦੇ ਹੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ ਕਮਲਦੀਪ ਸਿੰਘ ਜੀ। ਇਹ ਅਪਡੇਟ ਕਰਨਾ ਚਾਹੁੰਦੇ ਨੇ ਕਿਸੇ ਟ੍ਰੈਫਿਕ ਤੇ ਜਿਹੜੀ ਫਾਇਰ ਆ ਉਸ ਦੇ ਸਿਚੁਏਸ਼ਨ ਦੇ ਉੱਤੇ। ਸਤਿ ਸ਼੍ਰੀ ਅਕਾਲ ਕਮਲਦੀਪ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਧਰ 5 ਸਾਊਥ ਜਿਹੜਾ ਐਲਏ ਨੂੰ ਜਾਂਦਾ, ਉੱਪਰ ਪਹਾੜੀ ਤੇ ਜਾ ਕੇ ਅੱਗ ਲੱਗੀ ਹੈ, ਤਾਂ ਸਾਰਾ ਫ੍ਰੀਵੇ ਕਲੋਜ਼ ਹੈਗਾ। ਗ੍ਰੇਪਵਾਈਨ ਦੇ ਲਾਗੇ, ਗ੍ਰੇਪਵਾਈਨ ਲਾਗੇ ਜੀ। ਨਹੀਂ, ਗ੍ਰੇਪਵਾਈਨ ਲੰਘ ਕੇ ਬਿਲਕੁਲ ਉੱਪਰ ਜਾ ਕੇ ਥੱਲੇ ਉਤਰਨ ਵੇਲੇ ਉੱਥੇ ਲੱਗੀ ਹੋਈ ਹੈ ਜੀ। ਸੋ I-5 ਸਾਊਥ ਨਾਰਥ ਦੋਨੋਂ ਹੀ ਬੰਦ ਨੇ ਜਾਂ ਇੱਕ ਪਾਸਾ ਬੰਦ ਆ? ਨਹੀਂ, ਇਕੱਲਾ ਸਾਊਥ ਬੰਦ ਆ ਜੀ, ਇਕੱਲਾ ਸਾਊਥ ਵਾਲਾ ਬੰਦ ਆ। ਸੋ ਕਿਹੜੇ ਕਿ ਐਗਜ਼ਿਟ ਦੇ ਲੱਗੇ ਆ, ਜੇ ਤੁਹਾਨੂੰ ਖਿਆਲ ਹੈਗਾ ਤਾਂ? ਨਹੀਂ, ਐਗਜ਼ੈਕਟ ਨਹੀਂ ਮੈਨੂੰ ਖਿਆਲ ਹੈਗਾ। ਮੈਂ ਦੂਸਰੇ ਪਾਸੋਂ ਜਾਂਦੇ ਨੇ ਦੇਖੀ ਆ ਨਾਰਥ ਕੰਨੀ ਨੂੰ। ਠੀਕ ਹੈ। ਬਿਲਕੁਲ ਜਦੋਂ ਪਹਾੜੀ ਉਤਰਦੇ ਆ ਥੱਲੇ ਨੂੰ ਜਾ ਕੇ ਉੱਥੇ ਲੱਗੀ ਹੈਗੀ, ਤਾਂ ਉਹ ਸਾਰਾ ਉਹ ਬਲੌਕ ਆਗਾ, ਸਾਰੀ ਟ੍ਰੈਫਿਕ ਜਾਮ ਆ ਗਈ। ਓਕੇ, ਥੈਂਕ ਯੂ ਕਮਲਦੀਪ ਜੀ। ਬਹੁਤ ਜ਼ਿਆਦਾ ਧੂਆਂ ਕਾਫੀ ਲੱਗੀ ਵੀ ਆ। ਠੀਕ ਹੈ ਜੀ, ਥੈਂਕ ਯੂ ਦੱਸਣ ਦੇ ਲਈ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ। ਬਿਲਕੁਲ। ਸੋ ਜਿੱਦਾਂ ਇਹਨਾਂ ਨੇ ਦੱਸਿਆ ਵੀ I-5 ਜਦੋਂ ਸਾਊਥ ਨੂੰ ਜਾਂਦੇ ਆ, ਗ੍ਰੇਪਵਾਈਨ ਟੱਪ ਕੇ ਪਹਾੜੀ ਲੰਘ ਕੇ, ਤਾਂ ਉਧਰਲੇ ਪਾਸੇ ਜਿਹੜੀ ਅੱਗ ਲੱਗੀ, ਜਿਸ ਕਰਕੇ I-5 ਸਾਊਥ ਜਿਹੜਾ ਆ ਉਹ ਬੰਦ ਜਿਹੜਾ ਹੋਇਆ ਹੋ ਸਕਦਾ। ਸੋ ਜਿਨ੍ਹਾਂ ਨੇ ਇੱਧਰੋਂ LA ਵੱਲ ਨੂੰ ਜਾਣਾ ਹੈਗਾ, ਹੁਣ ਵੈਸੇ ਤਾਂ ਅੱਜ ਛੁੱਟੀ ਦਾ ਦਿਨ ਹੈਗਾ, ਘੱਟ ਸੀਗੀ ਟ੍ਰੈਫਿਕ ਬਹੁਤ ਫ੍ਰੀਵੇਜ਼ ਦੇ ਉੱਤੇ, ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੇ ਅੱਜ ਛੁੱਟੀ, ਕਿਉਂਕਿ ਅਖੀਰਲੀ ਹੈਗੀ ਲੌਂਗ ਵੀਕਐਂਡ ਦੀ, ਪਰਤਣਾ ਆ, ਵਾਪਸ ਪਰਤਣਾ, ਜਿਹੜੇ ਇੱਧਰ ਉੱਧਰ ਘੁੰਮਣ ਗਏ ਹੋਣਗੇ। ਸੋ ਉਹ ਜ਼ਰੂਰ ਟ੍ਰੈਫਿਕ ਦੇ ਲਿਹਾਜ਼ ਦੇ ਨਾਲ ਜਿਹੜਾ ਸਮੇਂ ਸਿਰ ਤੁਰਿਓ, ਕਿਉਂਕਿ ਅੱਗਾਂ ਦਾ ਪਤਾ ਨਹੀਂ ਵੀ ਕਿਹੜੇ ਪਾਸੇ ਕਿੱਥੇ ਜਿਹੜੀ ਉਹ ਲੱਗੀ ਹੋਵੇ। ਤੇ ਬਾਕੀ ਟ੍ਰੈਫਿਕ ਜਦੋਂ ਸਾਰਿਆਂ ਨੇ ਇਕੱਠਿਆਂ ਨੇ ਰੋਡ ਦੇ ਉੱਤੇ ਆਉਣਾ ਆ, ਟ੍ਰੈਫਿਕ ਵੀ ਹੋਣੀ ਆ, ਫਿਰ ਐਕਸੀਡੈਂਟ ਹੋਣੇ, ਉਹਦੇ ਕਰਕੇ ਹੋਰ ਟ੍ਰੈਫਿਕ ਹੋ ਜਾਣੀ ਆ। ਸੋ ਸਮਾਂ ਜਿਹੜਾ ਉਹ ਜ਼ਿਆਦਾ ਲੈ ਕੇ ਜਿਹੜਾ ਉਹ ਤੁਸੀਂ ਜਿਹੜਾ ਉਹ ਤੁਰਿਓ, ਤਾਂ ਜੋ ਫਿਰ ਤੁਸੀਂ ਘਰੇ ਜਿਹੜਾ ਸਮੇਂ ਸਿਰ ਜਿਹੜਾ ਉਹ ਪਹੁੰਚ ਸਕਿਓ। ਸੋ ਬਿਲਕੁਲ ਇਸੇ ਤਰ੍ਹਾਂ ਜੇ ਹੋਰ ਵੀ ਕੋਈ ਸਾਡਾ ਸਰੋਤਾ ਅਪਡੇਟ ਦੇਣੀ ਚਾਹੁੰਦਾ ਆ, ਜਿਹੜੀ ਵੱਖ-ਵੱਖ ਜਗ੍ਹਾ ਤੇ ਅੱਗ ਲੱਗੀ ਆ, ਕਈ ਵਾਰ ਉਸ ਏਰੀਏ 'ਚ ਤੁਸੀਂ ਗਏ ਹੁੰਦੇ ਆ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਵੀ ਹੁਣ ਪਤਾ ਲੱਗ ਜੂਗਾ ਸਾਊਥ ਵੱਲ ਨੂੰ ਹਾਈਵੇ 5 ਜਿਹੜਾ ਆ ਉਹ ਬੰਦ ਕੀਤਾ ਗਿਆ, ਤੇ ਤੁਸੀਂ ਕਾਲ ਕਰ ਸਕਦੇ ਹੋ। ਇਸ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਇਸ ਵੇਲੇ ਪੰਜਾਬੀ ਰੇਡੀਓ USA ਦਾ, ਤੇ ਸਟੂਡੀਓ ਦਾ ਨੰਬਰ 408 272 5200। ਤੇ ਰਾਜਕਰਮਵੀਰ ਸਿੰਘ ਜੀ, ਮੈਂ ਸੋਚਦਾ ਸੀ ਵੀ ਲੇਬਰ ਡੇ ਆ, ਵੀ ਸ਼ਾਇਦ ਸਾਨੂੰ ਵੀ ਕੋਈ ਕਾਲ ਕਰੂਗਾ। ਸਾਨੂੰ ਵੀ 10 ਸਾਲ ਹੋ ਗਏ ਵੀ ਕਦੇ ਛੁੱਟੀ ਨਹੀਂ ਕੀਤੀ, ਵੀ ਭਾਈ ਇਹ 10 ਸਾਲਾਂ ਤੋਂ ਲਗਾਤਾਰ ਬਿਨਾਂ ਛੁੱਟੀ ਕੀਤੇ 24 ਘੰਟੇ 7 ਦਿਨ ਰੇਡੀਓ 'ਤੇ ਪ੍ਰੋਗਰਾਮ ਕਰਦੇ ਆ। ਤੇ ਜ਼ਰੂਰ ਕਾਲ ਕਰਕੇ ਦੱਸਿਓ 408 272 5200 ਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੀ ਜਿਹੜੀ ਐਪ ਹੈਗੀ ਆ ਨਾ, ਉਹਨੂੰ ਅਪਲੋਡ ਕਰੋ, ਡਾਊਨਲੋਡ ਕਰ ਲਓ,
ਤੇ ਜਿਹੜਾ ਹੈਗਾ YouTube ਚੈਨਲ ਆ ਉਸ ਨੂੰ ਵੀ ਸਬਸਕ੍ਰਾਈਬ ਕਰੋ। ਇੱਕ ਹੋਰ ਜਿਹੜਾ ਆ ਨਾ, ਸਾਨੂੰ ਹਰ ਟਾਈਮ, ਕਿਉਂਕਿ ਸਾਡਾ ਜਿਹੜਾ ਫੋਨ ਆ ਉਹ 24 ਘੰਟੇ ਹੀ ਔਨ ਹੁੰਦਾ ਆ, ਹਰ ਰੋਜ਼ 100 ਦੀ ਗਿਣਤੀ 'ਚ ਕਾਲਸ ਆਉਂਦੀਆਂ ਵੀ ਸਾਨੂੰ ਨੰਬਰ ਦਿਓ ਜੀ ਸੁਣਨ ਦੇ ਲਈ, ਕਿਉਂਕਿ ਨੰਬਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਸੁਣਦੇ ਹੈਗੇ ਆ ਤੇ ਉਹ ਚੇਂਜ ਕਰ ਦਿੰਦੀਆਂ ਕੰਪਨੀਆਂ। ਸੋ ਪਲੀਜ਼ ਪੰਜਾਬੀ ਰੇਡੀਓ USA ਦੀ ਜਿਹੜੀ ਐਪ ਆ ਨਾ, ਮੈਨੂੰ ਲੱਗਦਾ ਵੀ 90% ਤੋਂ ਵੱਧ ਜਿਹੜੇ ਆਪਣੇ ਹੈਗੇ ਆ ਸਰੋਤੇ, ਉਹਨਾਂ ਦੇ ਕੋਲ ਆਈਫੋਨ, ਐਂਡਰੋਇਡ ਫੋਨ ਹੈਗੇ ਆ, ਸਮਾਰਟਫੋਨ ਸਾਰਿਆਂ ਕੋਲ ਸਮਾਰਟਫੋਨ। ਪਲੀਜ਼ ਉਹ ਐਪ ਡਾਊਨਲੋਡ ਕਰ ਲਓ। ਸੋ ਜਦੋਂ ਤੁਸੀਂ ਐਪ ਡਾਊਨਲੋਡ ਕਰਦੇ ਨਾ, ਉੱਥੇ ਫੋਨ ਨੰਬਰ ਆ ਜਾਂਦਾ ਆ ਜਦੋਂ ਵੀ ਚੇਂਜ ਹੁੰਦਾ, ਤੇ ਤੁਹਾਨੂੰ ਜ਼ਰੂਰੀ ਨਹੀਂ ਤੁਸੀਂ ਆਪਣਾ ਡਾਟਾ ਯੂਜ਼ ਕਰਨਾ ਹੈ ਇੰਟਰਨੈਟ ਦਾ, ਉਹਦੇ 'ਤੇ ਫੋਨ ਨੰਬਰ ਆ ਜਾਂਦਾ। ਉਹ ਫੋਨ ਫਿਰ ਤੁਸੀਂ ਤੁਹਾਨੂੰ ਫਿਰ ਸਾਨੂੰ ਕਾਲ ਕਰਨ ਦੀ ਜ਼ਰੂਰਤ ਨਹੀਂ ਵੀ ਭਾਜੀ ਸਾਨੂੰ ਨਵਾਂ ਨੰਬਰ ਦਿਓ, ਹੈ ਨਾ। ਫਿਰ ਉੱਥੇ ਹਰ ਰੋਜ਼ ਨਵਾਂ ਨੰਬਰ ਆ ਜਾਣਾ ਅਤੇ ਉੱਥੇ ਤੁਸੀਂ ਸੁਣ ਸਕਦੇ ਹੋ। ਸੋ ਇੱਕ ਵਾਰੀ ਫਿਰ ਸਾਡਾ ਫੋਨ ਨੰਬਰ ਹੈਗਾ 408 272 5200 408 272 5200। ਅਤੇ ਸਾਡੇ ਨਾਲ ਸਰੋਤੇ ਵੀ ਜੁੜੇ ਹੋਏ ਆ, ਰਾਜਕਨਵੀਰ ਸਿੰਘ ਜੀ। ਜੀ ਆਪਣੇ ਨਾਲ ਜੁੜੇ ਹੋਏ ਨੇ ਜੋਰਾਵਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਤੇ ਅਕਾਲ ਭਾਜੀ ਮੈਂ ਪਿਛਲੇ 2-3 ਸਾਲ ਤੋਂ ਤੁਹਾਡਾ ਰੇਡੀਓ ਸੁਣਦਾ ਤੇ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਆ ਤੇ ਥੈਂਕ ਯੂ ਸੋ ਮਚ ਆ। ਤੇ ਥੈਂਕ ਯੂ ਕਰਨ ਵਾਸਤੇ ਤੁਹਾਡਾ ਸਪੈਸ਼ਲੀ ਫੋਨ ਕੀਤਾ ਸੀ ਦੋਨਾਂ ਭਰਾਵਾਂ ਦਾ ਤੇ ਤੁਹਾਡੀ ਟੀਮ ਦਾ, ਸਾਰਿਆਂ ਦਾ ਦਿਲੋਂ ਰਿਸਪੈਕਟ ਦੇ ਨਾਲ। ਤੇ ਥੈਂਕ ਯੂ ਸੋ ਮਚ। ਥੈਂਕ ਯੂ ਜੋਰਾਵਰ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਤੇ ਥੈਂਕ ਯੂ ਜੀ। ਥੈਂਕ ਯੂ। ਬਸ ਇੱਦਾਂ ਹੀ ਸਪੋਰਟ ਕਰਦੇ ਰਹੋ, ਆਪ ਵੀ ਸੁਣਦੇ ਰਹੋ, ਬਾਕੀ ਹੋਰ ਵੀ ਜਿਹੜੇ ਲੋਕਾਂ ਨੂੰ ਉਸ ਦੇ ਵਿੱਚ ਨਾਲ ਜਿਹੜਾ ਜ਼ਰੂਰ ਜੋੜੋ, ਉਹਨਾਂ ਨੂੰ ਐਪ ਡਾਊਨਲੋਡ ਕਰਕੇ ਦਿਓ, ਉਹਨਾਂ ਨੂੰ ਫੋਨ ਦੱਸ ਦਿਓ, ਉਹਨਾਂ ਨੂੰ ਤੁਸੀਂ ਜਿਹੜਾ ਆ ਪੰਜਾਬੀ ਰੇਡੀਓ USA ਦਾ YouTube ਚੈਨਲ, Facebook ਪੇਜ ਜਿਹੜਾ ਉਸ ਦੇ ਨਾਲ ਜੋੜੋ। ਇੱਕ ਵਾਰੀ ਫਿਰ ਜਿਹੜੇ ਹਮੇਸ਼ਾ ਹੀ ਆਪਾਂ ਜਿੰਨੇ ਵੀ ਸਾਡੇ ਸਰੋਤੇ ਬੇਨਤੀ ਕਰਦੇ ਹੁੰਦੇ ਆ, ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਆ ਆਪਣੇ ਏਰੀਏ ਦੇ, ਜਿਹੜੀ ਤੁਹਾਡੀ ਫਾਇਰ ਡਿਪਾਰਟਮੈਂਟ ਆ, ਪੁਲਿਸ ਡਿਪਾਰਟਮੈਂਟ ਆ, ਤੁਸੀਂ ਉਹਨਾਂ ਦਾ ਜ਼ਰੂਰ ਥੈਂਕ ਯੂ ਕਰ ਸਕਦੇ ਆ। ਚਾਹੇ ਲੇਬਰ ਡੇ ਆ, ਉਹ ਖੁੱਲ੍ਹੇ ਹੀ ਆ, ਉਹ ਜੋਬ ਦੇ ਉੱਤੇ ਹੀ ਆ, ਜਿਹੜੇ ਐਮਰਜੈਂਸੀ ਜੋਬਸ ਸਾਰੀਆਂ ਉਹ ਜੋਬ ਕਰ ਰਹੇ ਹੈਗੇ ਆ। ਸੋ ਪਲੀਜ਼ ਲੇਬਰ ਡੇ ਵਾਲੇ ਦਿਨ ਵੀ ਤੁਸੀਂ ਉਹਨਾਂ ਨੂੰ ਯਾਦ ਕਰ ਸਕਦੇ ਹੋ, ਕਿਸੇ ਨਾ ਕਿਸੇ ਤਰ੍ਹਾਂ ਕੌਫੀ, ਆਈਸ ਕ੍ਰੀਮ, ਡੋਨਟ, ਕੁਛ ਵੀ ਤੁਸੀਂ ਜਿਹੜੇ ਜਾ ਕੇ ਉਹਨਾਂ ਨੂੰ ਉਹਨਾਂ ਦਾ ਐਪਰੀਸ਼ੀਏਟ ਕਰ ਸਕਦੇ ਹੋ, ਕਿਉਂਕਿ ਇੰਨੀ ਭਿਆਨਕ ਅੱਗਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਉਹ ਅੱਗ ਦੇ ਨਾਲ ਫਾਈਟ ਕਰ ਰਹੇ ਹੈਗੇ ਆ। ਬਹੁਤ ਹੀ ਜ਼ਿਆਦਾ ਜਿਹੜਾ ਮਾਹੌਲ ਆ ਇਸ ਵੇਲੇ ਕੈਲੀਫੋਰਨੀਆ ਦਾ ਉਹ ਬੈਡ ਹੋਇਆ ਆ। ਪਿਛਲੇ 3-4 ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗ ਲੱਗਦੀ ਆ ਨਾ, ਉਸ ਨੇ ਇੱਕ ਤਰ੍ਹਾਂ ਦੇ ਨਾਲ ਇੰਸ਼ੋਰੈਂਸ ਕੰਪਨੀਆਂ ਦਾ ਵੀ ਕਚੂੰਬਰ ਕੱਢਿਆ, ਪਰ ਲੋਕਾਂ ਦਾ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ। ਬਿਲਡਿੰਗ ਸੜ ਰਹੀਆਂ, ਪਿਛਲੇ ਸਾਲਾਂ 'ਚ ਟਾਊਨ ਵੀ ਜਿਹੜੇ ਆ, ਪੈਰਾਡਾਈਜ਼ ਟਾਊਨ ਸੀ, ਉਹ ਸੜ ਗਿਆ ਸੀ। ਉਹਦੇ 'ਚ ਬਹੁਤ ਜ਼ਿਆਦਾ ਜਿਹੜੇ ਆ ਲੋਕ, ਉਹਨਾਂ ਦਾ ਨੁਕਸਾਨ ਹੋਇਆ ਸੀ, ਮੌਤਾਂ ਵੀ ਹੋਈਆਂ ਸੀ। ਹੁਣ ਵੀ ਜਿਹੜੀਆਂ ਆਪਾਂ ਦੱਸੀ ਆ ਤੁਹਾਨੂੰ, ਜਿਹੜੀ ਲੇਟੈਸਟ ਅੱਗ ਜਿਹੜੀ ਐਲਡਰਾਡੋ ਫਾਇਰ ਹੈਗੀ ਆ, ਉਹ ਬੜੀ ਖਤਰਨਾਕ ਅੱਗ ਲੱਗੀ ਹੋਈ ਆ। ਜਿਹੜੀਆਂ ਲੇਟੈਸਟ ਆਪਾਂ ਜਿਹੜੀਆਂ ਉਹਨਾਂ ਦੀ ਨਿਊਜ਼ ਦੇਖ ਰਹੇ ਹੈਗੇ ਆ, ਤੇ ਜਿਹੜੀਆਂ ਪਿਕਚਰਸ ਆ ਬਹੁਤ ਹੀ ਜਿਹੜੀਆਂ ਉਹ ਖਤਰਨਾਕ ਦੇਖਣ ਨੂੰ ਲੱਗਦੀਆਂ ਹੈਗੀਆਂ ਜੀ। ਜੀ ਆਪਣੇ ਨਾਲ ਜੁੜੇ ਨੇ ਬੇਰੀਏ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਨ ਜੀ, ਸਤਿ ਸ਼੍ਰੀ ਅਕਾਲ ਖਾਲਸਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ ਕੀ ਜੀ। ਇੱਕ ਤਾਂ ਤੁਹਾਡਾ ਲੇਬਰ ਦੇ ਦੱਸਣਾ ਸੀ, ਲੇਬਰ ਤੇ ਤੁਸੀਂ ਛੁੱਟੀ ਕਿਉਂ ਨਹੀਂ ਕੀਤੀ ਅੱਜ? ਹਾਫ ਡੇ ਤੋਂ ਬਾਅਦ ਤੁਸੀਂ ਛੁੱਟੀ ਕਰ ਲਓ ਅੱਜ। ਰੇਡੀਓ ਵੀ ਤਾਂ ਚਲਾ ਕੇ ਰੱਖਣਾ ਨਾ ਪੂਰੇ ਦਿਨ। ਰੇਡੀਓ ਅਸੀਂ ਆਏ ਨੇ, ਤੁਸੀਂ ਅੱਜ ਹਾਫ ਡੇ ਤੋਂ ਬਾਅਦ। ਇਹ ਤਾਂ ਮੌਜਾਂ ਲੱਗ ਜਾਣਗੀਆਂ ਸਾਡੀਆਂ ਵੀ। ਅਸੀਂ ਨਾ ਭਾਜੀ ਚੈੱਕ ਹੀ ਕਰਨਾ ਚਾਹੁੰਦੇ ਸੀ, ਕਿਉਂਕਿ ਕਈ ਵਾਰੀ ਕੀ ਹੁੰਦਾ ਨਾ, ਜੇ 5 ਮਿੰਟ ਤਾਂ ਦੂਰ ਦੀ ਗੱਲ, 2 ਮਿੰਟ ਵੀ ਖਬਰਾਂ ਲੇਟ ਹੋ ਜਾਣ ਨਾ, ਸਾਨੂੰ ਪਤਾ ਕਿੰਨੀਆਂ ਕਾਲਸ ਆਉਂਦੀਆਂ। ਨਹੀਂ ਤੁਸੀਂ ਮਹਾਰਾਜ ਅੱਜ ਤੁਸੀਂ ਇੰਡੀਆ ਦਾ ਮੁੱਦਾ ਲੈ ਕੇ ਬੈਠੋ ਤੇ ਹੁਣੇ ਖਾ ਤੁਹਾਨੂੰ ਕੱਲ ਆਣੀ ਸ਼ੁਰੂ ਹੋਣੀ ਆ। ਬਿਲਕੁਲ ਬਿਲਕੁਲ। ਨਹੀਂ ਜਿਹੜੇ ਇੱਥੇ ਵਾਲੇ ਵੀ ਮੁੱਦੇ ਆ ਹੁਣ ਜਿਹੜੇ ਦੱਸਦੇ ਆ, ਜਿਹੜੀ ਅਪਡੇਟ ਆਪਾਂ ਦੱਸ ਰਹੇ ਆ, ਹਨਾ। ਹੁਣ ਕਈ ਵਾਰੀ ਜਿੱਦਾਂ ਹੁਣ ਛੁੱਟੀਆਂ ਆ, ਕੋਈ LA ਨੂੰ ਗਿਆ, ਕਿਤੇ ਗਿਆ, ਹੁਣ ਫਸ ਜਾਂਦਾ ਬੰਦਾ ਰਸਤੇ 'ਚ, ਹਨਾ। ਸੋ ਜ਼ਰੂਰ ਉਹਨਾਂ ਨੂੰ ਜਿਹੜੀ ਅਪਡੇਟ ਆ, ਮੈਨੂੰ ਲੱਗਦਾ ਵੀ ਜ਼ਰੂਰ ਫਾਇਦੇਮੰਦ ਹੁੰਦੀ ਹੋਊਗੀ ਕਿਤੇ ਨਾ ਕਿਤੇ। ਬਿਲਕੁਲ ਜੀ ਬਿਲਕੁਲ, ਤੁਹਾਡੀ ਜਿਹੜੀ ਅਪਡੇਟ ਆ, ਰੋਜ਼ ਦੀਆਂ ਖਬਰਾਂ ਆਉਂਦੀਆਂ, ਤੁਹਾਨੂੰ ਇਹ ਸਾਰਿਆਂ ਨੂੰ ਬਹੁਤ ਫਾਇਦੇਮੰਦ ਹੈਗੀਆਂ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕਾਲ ਕਰਨ ਦਾ। ਹਾਂਜੀ ਬਿਲਕੁਲ, ਧੰਨਵਾਦ, ਥੈਂਕ ਯੂ ਜੀ ਤੁਹਾਡਾ। ਥੈਂਕ ਯੂ। ਸੋ ਸਾਡੇ ਨਾਲ ਹੋਰ ਕਾਲਰ ਜੁੜੇ ਹੋਏ ਆ, ਰਾਜਕਨਵੀਰ ਸਿੰਘ ਜੀ। ਜੀ ਸੋਹਣ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸੋਹਣ ਸਿੰਘ ਨਾਲ ਹੈ ਜੀ ਬੋਲ। ਹਾਂਜੀ ਭਾਜੀ। ਹਾਂਜੀ ਆਪਣੇ ਕੌਣ ਬੋਲਦੇ ਜੀ? ਜਿੱਥੇ ਤੁਸੀਂ ਕਾਲ ਕੀਤੀ ਆ, ਮੈਂ ਹਰਜੋਤ ਸਿੰਘ ਬੋਲਦਾ ਤੇ ਮੇਰੇ ਨਾਲ ਰਾਜਕਨਵੀਰ ਸਿੰਘ। ਹਾਂਜੀ ਠੀਕ ਹੈ ਜੀ, ਠੀਕ ਆ। ਮੇਰਾ ਦੂਜਾ ਵੀ ਲੱਗਾ ਸੀ ਨਾ ਫੋਨ, ਤਾਂ ਮੈਂ ਕਰਕੇ। ਅੱਛਾ
ਭਾਜੀ ਜੋਤ ਸਿੰਘ ਜੀ ਸਤਿ ਸ੍ਰੀ ਅਕਾਲ। ਮੈਂ ਸੋਹਣ ਸਿੰਘ ਨਾਲ ਬੋਲਦਾ। ਹਾਂਜੀ ਸਤਿ ਸ਼੍ਰੀ ਅਕਾਲ ਤੇ ਜੀ। ਬਹੁਤ ਤੁਹਾਡਾ ਹੈਗੀ ਹਿੰਮਤ ਜਿਹੜਾ ਇੰਨਾ ਤੁਸੀਂ ਸਾਰੀ ਦਿੰਦੇ ਆ ਇਨਫੋਰਮੇਸ਼ਨ, ਤੇ ਮੈਂ ਤਾਂ ਤੁਹਾਡਾ ਬਹੁਤ ਜਾਣੀ ਕਈ ਵਾਰੀ 3 ਵਜੇ ਤੋਂ ਉੱਠ ਕੇ ਮੈਂ ਸੁਣਨ ਲੱਗ ਪੈਂਦਾ। ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਹਾਂਜੀ ਉੱਦਾਂ ਮੇਰੀ 77 ਈਅਰ ਓਲਡ ਆ, ਪਰ ਮੈਂ ਹਿੰਮਤ ਮਾਰਦਾ ਵੀ ਸਾਰਾ ਹੀ ਪ੍ਰੋਗਰਾਮ ਸੋਹਣੀ ਸਾਹਿਬ ਤੋਂ ਲੱਗ ਕੇ ਸੁਣਾ। 77 ਸਾਲ ਕੁਝ ਵੀ ਨਹੀਂ ਹੁੰਦੀ। ਫੌਜਾ ਸਿੰਘ ਹਾਲ ਦੇਖੋ, ਉਹਨਾਂ ਦੀ 109 ਸਾਲ ਹੋ ਗਈ ਉਮਰ। ਸੋ ਹਾਂਜੀ 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 ਬਿਲਕੁਲ। ਤੇ ਆਪਾਂ ਮੈਂ ਯਾਦ ਕਰਾਉਣਾ, ਆਪਾਂ ਬੇਕਰਸਫੀਲਡ ਮਿਲੇ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਲਾਈਫ ਇੰਸ਼ੋਰੈਂਸ ਕਰਾਉਣੀ ਚਾਹੁੰਦਾ ਜੀ। ਬਿਲਕੁਲ, ਉਹ ਤੁਸੀਂ ਬਾਅਦ ਦੇ ਵਿੱਚ ਫਿਰ ਆਫਿਸ ਕੱਲ ਨੂੰ ਕਾਲ ਕਰ ਲਿਓ ਉੱਧਰ ਜ਼ਰੂਰ। ਠੀਕ ਹੈ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਗੁਰਵਿੰਦਰ ਸਿੰਘ ਜੀ ਕਨੈਟੀਕਟ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਆ ਜੀ? ਤੁਹਾਨੂੰ ਦੋਵਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਕੀ ਹਾਲ ਚਾਲ ਭਾਜੀ? ਤੁਹਾਡਾ ਸ਼ੋਅ ਮੈਨੂੰ ਆਲਮੋਸਟ 6 ਸਾਲ ਹੋ ਗਏ ਸੁਣਦਿਆਂ ਨੂੰ ਜੀ। ਪਹਿਲਾਂ ਫੋਨ ਤੇ ਸੁਣਦੇ ਸੀ, ਹੁਣ ਐਪ ਦੇ ਵਿੱਚ ਸੁਣਦੇ ਹੋ। ਬੜਾ ਸੋਹਣਾ ਲੱਗਦਾ ਜੀ। ਥੈਂਕ ਯੂ ਤੁਹਾਡਾ, ਤੁਸੀਂ ਬਹੁਤ ਅਪਡੇਟ ਦੇ ਰਹੇ, ਹਰ ਚੀਜ਼ ਦੀ ਅਪਡੇਟ ਦੇ ਰਹੇ ਆ ਤੁਹਾਡੀ ਜੀ। ਧੰਨਵਾਦ ਜੀ, ਤੁਸੀਂ ਵੀ ਐਡੀ ਦੂਰੋਂ ਕਨੈਟੀਕਟ ਤੋਂ ਜੁੜੇ ਹੋਏ ਹੋ ਸਾਡੇ ਨਾਲ। ਥੈਂਕ ਯੂ ਜੀ, ਥੈਂਕ ਯੂ ਜੀ, ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਹਰਮਿੰਦਰ ਸਮਰਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਹੱਥ ਜੋੜ ਕੇ, ਤੇ ਸਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਦਿੰਦੇ ਹੋ ਤੇ ਅਸੀਂ ਤਾਂ ਹਮੇਸ਼ਾ ਸੁਣਦੇ ਹਾਂ, ਸਪੈਸ਼ਲੀ ਸਵੇਰ ਨੂੰ। ਮੈਂ ਤੇ ਮੇਰੇ ਹਸਬੈਂਡ ਅਸੀਂ ਬ੍ਰੈਕਫਾਸਟ ਵੀ ਬਾਹਰ ਬੈਕਯਾਰਡ 'ਚ ਬੈਠ ਕੇ ਖਾਣਾ ਕਰਦੇ ਹਾਂ, ਤੇ ਮਿੰਟੂ ਗੁਰਸਰੀਏ ਦੀਆਂ ਨਿਊਜ਼ ਜ਼ਰੂਰ ਸੁਣਦੇ ਆ ਤੁਹਾਡੇ ਨਾਲ, ਤੇ ਉਸ ਤੋਂ ਬਾਅਦ ਅਮਰੀਕਾ ਅਪਡੇਟ ਤੁਹਾਡਾ ਪ੍ਰੋਗਰਾਮ। ਥੈਂਕ ਯੂ ਜੀ, ਧੰਨਵਾਦ ਜੀ, ਮਿਹਰਬਾਨੀ। ਬਹੁਤ ਜ਼ਿਆਦਾ ਮਿਹਨਤ ਕਰਦੇ ਹੋ ਤੁਸੀਂ ਦੋਨੋਂ ਵੀਰ, ਤੇ ਦੋਨਾਂ ਵੀਰਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਤੁਹਾਨੂੰ, ਤੇ ਇਸੇ ਤਰ੍ਹਾਂ ਪ੍ਰੋਗਰਾਮ ਪੇਸ਼ ਕਰਦੇ ਰਹੋ ਸਾਡੇ ਸਾਰੇ ਸਰੋਤਿਆਂ ਵਾਸਤੇ। ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਲੇਬਰ ਡੇ ਦੇ ਹੋਣ ਦੇ ਨਾਤੇ ਵੀ ਸਾਰੇ ਲੋਕ ਛੁੱਟੀਆਂ ਮਨਾ ਰਹੇ ਆ, ਤੇ ਤੁਸੀਂ ਕੰਮ ਤੇ ਆਏ ਹੋਏ ਆ। ਧੰਨਵਾਦ ਜੀ ਤੁਹਾਡਾ ਭੈਣ ਜੀ, ਬਹੁਤ ਬਹੁਤ। ਹਾਂ ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਸੋ ਸਾਡੇ ਨਾਲ ਅਗਲੇ ਕਾਲਰ ਰਾਜਕਨਵੀਰ ਸਿੰਘ ਜੀ ਜੁੜੇ ਹੋਏ ਆ ਜੀ। ਆਪਣੇ ਨਾਲ ਜੁੜੇ ਨੇ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ। ਹਾਂਜੀ ਹਾਂਜੀ ਵੀਰ ਜੀ, ਦੋਨਾਂ ਭਰਾਵਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ। ਤੁਹਾਡੇ ਕਿਹੜੇ ਕਿਹੜੇ ਪ੍ਰੋਗਰਾਮ ਦਾ ਨਾਮ ਲਵਾਂ, ਹਰ ਇੱਕ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ ਹੈ। ਪਰ ਖਾਸ ਤੌਰ ਤੇ ਜਿਹੜਾ ਅਪਡੇਟ ਅਮਰੀਕਾ ਹੈ ਜੀ, ਇਹ ਤਾਂ ਜੀ ਤੁਸੀਂ ਕਹਿੰਦੇ ਜੀ ਕੀ ਕਹਿੰਦੇ ਹੁੰਦੇ, ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿ ਤੁਸੀਂ ਘਰ ਬੈਠਿਆਂ ਨੂੰ ਅਮਰੀਕਾ ਦੀ, ਇੰਡੀਆ ਦੀ, ਖਾਸ ਕਰ ਜਿਹੜੇ ਜਿੱਥੇ ਅਸੀਂ ਰਹਿੰਦੇ ਉੱਥੇ ਦੀ ਖਬਰ ਸਾਨੂੰ ਦਿੰਦੇ ਹੋ। ਥੈਂਕ ਯੂ ਜੀ, ਬਹੁਤ ਵਧੀਆ ਸਾਨੂੰ ਜਾਣਕਾਰੀ ਮਿਲਦੀ ਹੈ। ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਹੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ। ਬਹੁਤ ਸ਼ੁਕਰੀਆ ਜੀ। ਤੇ ਤੁਹਾਡੀ ਉਹ ਕਹਿੰਦੇ ਜੀ ਫੋਨ ਤੇ ਤਾਂ ਆਵਾਜ਼ ਸੁਣਦੇ ਤਾਂ ਹੁਣ ਤੇ ਤੁਹਾਨੂੰ ਇੱਕ ਮਿਲਣ ਦੀ ਤਮੰਨਾ ਹੈ। ਹਾਂਜੀ ਜੀ, ਕੋਈ ਨਹੀਂ ਜੀ। ਹਾਂਜੀ ਤੁਹਾਡੇ ਕੋਲ ਨੰਬਰ ਹੈਗਾ ਹੈ, ਕਦੋਂ ਸਾਡੇ ਵਾਲੇ ਏਰੀਆ ਚ ਆਏ ਸੈਕਰਾਮੈਂਟੋ ਵਾਲਾ, ਤੇ ਜਰੂਰ ਜੀ ਦਰਸ਼ਨ ਦੇ ਕੇ ਜਾਇਓ। ਠੀਕ ਹੈ ਜੀ, ਠੀਕ ਆ ਜੀ, ਥੈਂਕ ਯੂ ਜੀ। ਤੁਹਾਡੀ ਉਡੀਕ ਰਹੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਓਕੇ ਜੀ, ਹੈਵ ਅ ਗੁੱਡ ਡੇ ਜੀ। ਥੈਂਕ ਯੂ, ਥੈਂਕ ਯੂ। ਦੇਖੋ ਇਦਾਂ ਦੀਆਂ ਜਦੋਂ ਗੱਲਾਂ ਸੁਣਨ ਨੂੰ ਮਿਲਦੀਆਂ ਬਹੁਤ ਚੰਗਾ ਲੱਗਦਾ ਆ, ਵੀ ਜਿਹੜੀ ਚੀਜ਼ ਨੂੰ ਆਪਾਂ ਟਰਾਈ ਕਰ ਰਹੇ ਹਾਂ ਵੀ ਉਸ ਪਾਸੇ ਵੱਲ ਨੂੰ ਜਿਹੜੇ ਆਪਣੇ ਸਰੋਤੇ ਆ, ਆਪਣੇ ਭੈਣ ਭਾਈ ਆ ਜਿਹੜੇ ਉਹ ਜੁੜ ਰਹੇ ਨੇ, ਤੇ ਉਹ ਉਡੀਕ ਕਰਦੇ ਨੇ, ਤੇ ਵੀ ਗੱਲਬਾਤ ਜਿਹੜੀ ਉਹ ਕਰਨ ਦਾ ਮੌਕਾ ਮਿਲੇ, ਬਹੁਤ ਚੰਗਾ ਲੱਗਦਾ ਆ। ਤੇ ਇਦਾਂ ਹੀ ਪਿਆਰ ਤੇ ਇਦਾਂ ਹੀ ਆਸ਼ੀਰਵਾਦ ਆਪਣਾ ਜਿਹੜਾ ਸਾਰੇ ਜਾਣੇ ਉਹ ਬਣਾਉਂਦੇ। ਇਸੇ ਤਰ੍ਹਾਂ ਫੇਸਬੁੱਕ ਤੇ ਵੀ ਸਾਡੇ ਸਰੋਤੇ ਰਾਜਕਨਵੀਰ ਸਿੰਘ ਜੀ ਬਹੁਤ ਜੁੜਦੇ ਆ। ਰਾਜਵਿੰਦਰ ਸਿੰਘ ਢਾਲੀਵਾਲ, ਨਿਰਮਲਜੀਤ ਸਿੰਘ ਸੈਨ ਫਰਾਂਸਿਸਕੋ ਤੋਂ, ਅਨੀਤ ਸੰਘਾ, ਅਕਵਿੰਦਰ ਕੌਰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਆਪਣੇ ਅਗਲੇ ਕਾਲਰ ਜੁੜੇ ਹੋਏ ਨੇ ਨਿਰਮਲ ਸਿੰਘ ਸੂਰਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ ਤੇ ਜਸਕਰਨ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਆਹ ਤਾਂ ਹੋਈ ਨਾ ਗੱਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਏਦਾਂ ਹੀ ਕਹਿਣਾ ਚਾਹੀਦਾ ਜੀ। ਵਾਹਿਗੁਰੂ ਮਿਹਰ ਕਰੇ ਕਿ ਤੁਸੀਂ ਜਿੰਨਾ ਵੀ ਪ੍ਰੋਗਰਾਮ ਦੇ, ਮੈਂ ਹੁਣ ਸਵੇਰ ਤੋਂ ਵੈਸੇ ਅੱਗੇ ਤਾਂ ਮੈਂ ਕੰਮ ਤੇ ਹੁੰਦਾ ਸੀ, ਹੁਣ ਮੈਂ ਰਿਟਾਇਰ ਹੈਗਾ, ਤਾਂ ਪਹਿਲਾਂ ਮੈਂ ਘੱਟ ਸੁਣਦਾ ਸੀ, ਘੱਟ ਮੌਕਾ ਮਿਲਦਾ, ਕੰਮ ਤੇ ਨਹੀਂ ਮੌਕਾ ਮਿਲਦਾ। ਪਰ ਹੁਣ ਤਾਂ ਜਿਵੇਂ ਪੂਰੇ ਜੁੜ ਗਿਆ ਨੇ 24 ਘੰਟੇ ਮੋਸਟਲੀ ਤਕਰੀਬਨ ਸੁਣਦਾ ਰਹਿੰਦਾ। ਬਾਕੀ ਜਿੰਨੇ ਵੀ ਤੁਹਾਡੇ ਪ੍ਰੋਗਰਾਮ ਹੈਗੇ, ਚਾਹੇ ਖਬਰਾਂ ਹੋਣ, ਪੰਨੂ ਸਾਹਿਬ, ਮਿੰਟੂ ਸਾਹਿਬ, ਦੁਸਾਂਝ ਸਾਹਿਬ, ਪੂਰੀ ਖੋਲ ਕੇ ਸਾਨੂੰ ਸਾਰੀਆਂ ਗੱਲਾਂ ਦੱਸਦੇ ਆ ਜੀ। ਧੰਨਵਾਦ ਜੀ। ਹਾਂਜੀ ਤੁਹਾਡੇ ਵਾਈਫ ਜਿਹੜੇ ਹੈਗੇ ਉਹ ਨਾਲ ਪੂਰਾ ਸਾਥ ਦਿੰਦੇ ਨੇ। ਧੰਨਵਾਦ। ਬਲਵਿੰਦਰ ਕੌਰ ਜੀ, ਤੇ ਬਾਕੀ ਜਿਹੜਾ ਬੱਚਿਆਂ ਦਾ ਪ੍ਰੋਗਰਾਮ ਹੈਗਾ ਉਹ ਵੀ ਸਾਰਾ ਹੀ ਪ੍ਰੋਗਰਾਮ A to Z ਜਿੰਨਾ ਵੀ ਹੈਗਾ ਸ਼ਲਾਘਾਯੋਗ ਹੈ। ਵਾਹਿਗੁਰੂ ਮਿਹਰ ਕਰੇ ਤੁਹਾਨੂੰ ਇਸੇ ਤਰ੍ਹਾਂ ਹੋਰ ਵੀ ਤਰੱਕੀਆਂ ਬਖਸ਼ਿਸ਼ ਕਰੇ। ਦੂਜੀ ਗੱਲ, ਮੈਂ ਤੁਸੀਂ ਗੱਲ ਕਹਿੰਦੇ ਸੀ ਛੁੱਟੀ ਹੋਣੀ ਚਾਹੀਦੀ ਹੈ ਤੁਹਾਨੂੰ, ਮੈਂ ਤੁਹਾਡੇ ਨਾਲ ਸਹਿਮਤ ਹੈਗਾ। ਤੁਸੀਂ ਲੇਬਰ ਡੇ ਦੀ ਬਜਾਏ ਜਿੱਦਣ ਤੁਸੀਂ
ਪ੍ਰੋਗਰਾਮ ਸ਼ੁਰੂ ਕੀਤਾ, ਜਿਹੜੇ ਸਾਲ ਦਾ ਪਹਿਲਾ ਦਿਨ ਜਦੋਂ ਤੁਸੀਂ ਸ਼ੁਰੂ, ਜੇ ਉਸ ਦਿਨ ਤੁਸੀਂ ਛੁੱਟੀ ਕਰ ਲਓ ਤਾਂ ਮੇਰੇ ਖਿਆਲ ਜ਼ਿਆਦਾ ਅੱਛਾ ਲੱਗੇਗਾ ਸਾਨੂੰ। ਉਹ ਵੀ ਤੁਹਾਡਾ ਇੱਕ ਬਹੁਤ ਵੱਡਾ ਇੱਕ ਯੋਗਦਾਨ ਹੈ ਤੁਹਾਡਾ ਉਹਦੇ ਇਸ ਪ੍ਰੋਗਰਾਮ ਦੇ। ਥੈਂਕ ਯੂ ਜੀ, ਧੰਨਵਾਦ ਬਹੁਤ ਬਹੁਤ ਨਿਰਮਲ ਸਿੰਘ ਜੀ, ਤੇ ਇਦਾਂ ਹੀ ਆਸ਼ੀਰਵਾਦ ਦਿੰਦੇ ਰਹੋ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਜੀ ਸ਼ੁਕਰੀਆ। ਗੁਰੂ ਮਿਹਰ ਕਰੇ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਦੇਖੋ ਛੁੱਟੀ ਤਾਂ ਨਹੀਂ ਹੈ ਸਾਨੂੰ, ਹੈਗਾ ਵੀ ਛੁੱਟੀ ਜਿਹੜੀ ਉਹ ਵੇਲੇ ਚਲੋ ਸਾਨੂੰ ਚੰਗਾ ਲੱਗਦਾ ਹੈ ਸਾਰਾ ਕੁਝ, ਆਪਣੇ ਜਿਹੜੀ ਕਮਿਊਨਿਟੀ ਦੀ ਆਪਣੀ ਭਾਈਚਾਰੇ ਦੀ ਇਸ ਦੇ ਵਿੱਚ ਮਦਦ ਹੁੰਦੀ ਹੈ, ਜਿਹੜਾ ਮੁੱਖ ਇਸ ਦੇ ਵਿੱਚ ਜਿਹੜਾ ਉਦੇਸ਼ ਹੈਗਾ ਆ। ਤੇ ਇਹ ਬਸ ਇੱਕ ਐਵੇਂ ਹੀ ਹੁੰਦਾ, ਮੌਕਾ ਹੁੰਦਾ ਵੀ ਬਹਾਨੇ ਦੇ ਨਾਲ ਤੁਹਾਡੇ ਸਾਰਿਆਂ ਨਾਲ ਇੱਦਾਂ ਗੱਲਬਾਤ ਕਰਨ ਦਾ ਜਿਹੜਾ ਮੌਕਾ ਮਿਲ ਜਾਂਦਾ। ਖਬਰਾਂ ਤਾਂ ਆਪਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਣਾ ਸਵੇਰੇ ਸ਼ਾਮ ਜਿਹੜੀਆਂ। ਇਸੇ ਤਰ੍ਹਾਂ ਰਾਜਕਮਲ ਜੀ, ਅਨਿਲ ਕੁਮਾਰ, ਜੱਸੀ ਸੇਖੋਂ ਜੀ, ਅਮਰਜੀਤ, ਪਰਮਜੀਤ ਹੁੰਦਲ ਚੀਮਾ, ਸਵੇਕ ਸਿੰਘ, ਸਾਰੇ ਫੇਸਬੁੱਕ ਤੋਂ ਜਿਹੜੇ ਆ ਧੰਨਵਾਦ ਕਰ ਰਹੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੜੇ ਸ਼ੁਕਰੀਆ। ਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਖਾਲਸਾ ਜੀ, ਰਾਜਕਰਨ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ, ਜਿਹੜਾ ਤੁਸੀਂ ਮਤਲਬ ਚਲੋ ਆਪਣਾ ਸਾਰੀਆਂ ਛੁੱਟੀਆਂ ਦੀ ਕਦੇ ਵੀ ਕੋਈ ਪਰਵਾਹ ਨਹੀਂ ਕੀਤੀ, 24 ਘੰਟੇ ਤੁਸੀਂ ਸਾਰੀ ਨੌਲੇਜ ਮਤਲਬ ਲੋਕਾਂ ਨੂੰ ਇਨਫੋਰਮੇਸ਼ਨ ਜਿੰਨੀ ਵੀ ਚਾਹੀਦੀ ਹੈ ਮੌਕੇ ਮੁਤਾਬਕ ਦਿੰਦੇ ਹੋ। ਤੇ ਅੱਜ ਵੀ ਤੁਸੀਂ ਹੁਣ ਰੋਡ ਦੀ ਅਪਡੇਟ ਕੀਤੀ ਹੈ, ਤੇ ਮਤਲਬ ਸਾਡੇ ਬੰਦੇ ਨੇ ਜਾਣਾ ਸੀਗਾ ਐਲੇ ਵੱਲ ਨੂੰ, ਤੇ ਬਹੁਤ ਵਧੀਆ। ਚਲੋ ਬੰਦਾ ਪਹਿਲਾਂ ਉਹਦੇ ਲਈ ਤਿਆਰ ਹੋ ਜਾਂਦਾ। ਬਿਲਕੁਲ। ਤੇ ਹਮੇਸ਼ਾ ਹੀ ਮਤਲਬ ਜਿਹੜੀ ਮੋਸਟਲੀ ਇਨਫੋਰਮੇਸ਼ਨ ਜਿਹੜੀ ਤੁਸੀਂ ਵੀ ਜਿਹੜੀ ਵੀ ਦਿੰਦੇ ਹੋ, ਤੇ ਸਾਡੇ ਲਈ ਮਤਲਬ ਇੱਕ ਕਿਸਮ ਦੀ ਪ੍ਰੈਕਟੀਕਲ ਕੰਮ ਆਉਂਦੀ ਆ, ਉਹ ਹਰ ਵੇਲੇ ਕੰਮ ਆਉਂਦੀ ਰਹਿੰਦੀ ਹੈ ਜੀ। ਤੇ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਮਤਲਬ ਇਹੋ ਜਿਹੇ ਦਿਨਾਂ ਦੇ ਵਿੱਚ ਵੀ 24 ਘੰਟੇ ਕੰਮ ਕਰਦੇ ਹੋ, ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ ਜੀ, ਧੰਨਵਾਦ ਜਸਪਾਲ ਜੀ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਇਸੇ ਤਰ੍ਹਾਂ ਫੇਸਬੁੱਕ ਤੋਂ ਬਲਵਿੰਦਰ ਸਿੰਘ ਮੰਡੇਰ, ਫਰਿਜ਼ਨੋ ਤੋਂ ਜਸਵੀਰ ਕੌਰ, ਮੇਜਰ ਸਿੰਘ ਫੇਸਬੁੱਕ ਤੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਆਪਣੇ ਅਗਲੇ ਕਾਲਰ ਜੁੜੇ ਨੇ ਆਪਣੇ ਨਾਲ, ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਰਾਜਕਰਨ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਜੀ ਹੈਪੀ ਲੇਬਰ ਡੇ। ਤੇ ਇਸ ਲੇਬਰ ਡੇ ਤੇ ਤੁਸੀਂ ਜੋ ਕੰਮ ਕਰ ਰਹੇ ਹੋ ਉਹਦੀਆਂ ਤੁਹਾਨੂੰ ਜੀ ਬਹੁਤ ਬਹੁਤ ਵਧਾਈਆਂ, ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਰੀ ਟੀਮ ਦਾ, ਜੋ ਸਾਨੂੰ ਅਮਰੀਕਾ 'ਚ ਰਹਿੰਦਿਆਂ ਨੂੰ, ਸਾਰੀ ਦੁਨੀਆ 'ਚ ਰਹਿੰਦੇ ਜਿੰਨੇ ਵੀ ਸੇਵਾ ਲੇਬਰ ਕਰਨ ਆਏ ਹੋ, ਸਾਰਿਆਂ ਨੂੰ ਅਲਰਟ ਕਰਦੇ ਹੋ ਤੇ ਸਾਨੂੰ ਨਿਊਜ਼ ਤੋਂ ਜਾਣੂ ਕਰਾਉਂਦੇ ਹੋ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਬਾਕੀ ਤੁਸੀਂ ਆਮ ਤੌਰ 'ਤੇ ਸਾਰਿਆਂ ਨੂੰ ਕਹਿੰਦੇ ਰਹਿੰਦੇ ਹੋ ਕਿ YouTube ਦਾ ਚੈਨਲ ਸਬਸਕ੍ਰਾਈਬ ਕਰੋ ਜੀ, ਇਹ ਬਹੁਤ ਜ਼ਰੂਰੀ ਆ ਸਾਰਿਆਂ ਨੂੰ, ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ। ਇੱਕ ਤਾਂ ਤੁਹਾਨੂੰ ਖਬਰਾਂ ਮਿਲਦੀਆਂ, ਤੇ ਜੋ ਵੀ ਖਬਰ ਜੋ ਵੀ ਨਿਊਜ਼ ਆਉਂਦੀ ਹੈ ਉਹਦੇ ਬਾਰੇ ਜਾਣਕਾਰੀ ਦਿੰਦੇ ਨੇ, ਤੇ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਨੋਟੀਫਿਕੇਸ਼ਨ ਆਉਂਦਾ ਰਹਿੰਦਾ ਵੀ ਹੁਣ ਸ਼ੁਰੂ ਹੋ ਗਿਆ, ਤੁਸੀਂ ਆਹ ਖਬਰ ਲਵੋ, ਆਹ ਸੁਣੋ, ਸਾਰਾ ਕੁਝ। ਜਿੱਦਾਂ ਕਿ ਮੈਂ ਕੱਲ ਸੁਣ ਰਿਹਾ ਸੀਗਾ, ਪੁਰਾਣਾ ਤੁਹਾਡਾ ਮੇਰੇ ਤੋਂ ਸਿਹਤ ਸੰਭਾਲ ਨਹੀਂ ਸੁਣ ਹੋਇਆ, ਤੇ ਮੈਂ YouTube ਤੇ ਜਾ ਕੇ ਉਹਨੂੰ ਬੜੀ ਚੰਗੀ ਤਰ੍ਹਾਂ ਸੁਣਿਆ। ਕੁਛ ਚੀਜ਼ਾਂ ਸੀਗੀਆਂ ਲਿਖਣ ਵਾਲੀਆਂ, ਉਹਨੂੰ ਪਿੱਛੇ ਕਰਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲਿਖ ਸਕਦੇ ਹੋ, ਦੁਬਾਰਾ ਸੁਣ ਸਕਦੇ ਹੋ। ਤੇ ਤੁਸੀਂ ਜੇ ਆਪ ਸਬਸਕ੍ਰਾਈਬ ਕੀਤਾ ਹੈ YouTube ਚੈਨਲ, ਤੇ ਆਪਣੇ ਬੱਚਿਆਂ ਕੋਲੋਂ ਵੀ ਕਰਾ ਲਓ, ਤਾਂ ਕਿ ਵੱਧ ਤੋਂ ਵੱਧ ਉਹਨੂੰ ਸਬਸਕ੍ਰਾਈਬ ਕਰਕੇ ਤੇ ਇਹਦੇ ਵਿੱਚ ਯੋਗਦਾਨ ਪਾਇਆ ਜਾ ਸਕੇ। ਤੇ ਫਿਰ ਇੱਕ ਵਾਰੀ ਸਾਰੀ ਟੀਮ ਦਾ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜੀ। ਬਹੁਤ ਬਹੁਤ ਸਿੰਘ, ਹਰਜੀਤ ਸਿੰਘ ਜੀ ਬਹੁਤ ਯੁਵਾ ਸਿਟੀ ਤੋਂ ਜੁੜੇ ਹੋਏ ਆ। ਇਸੇ ਤਰ੍ਹਾਂ ਅਰਵਿੰਦਰ ਭੋਗਲ, ਦਵਿੰਦਰ ਕਟਾਨੀ ਤੇ ਗਾਮਾ ਰੇਰੂ, ਰਾਜ ਸਿੰਘ ਤੇ ਬੇਦੀ ਸਾਹਿਬ ਟੈਕਸਸ ਤੋਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ, ਸੁਲੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਖਾਲਸਾ ਜੀ, ਰਾਜਕਰਨ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਾਰੀ ਪੰਜਾਬੀ ਰੇਡੀਓ ਜੂਸ ਦੀ ਟੀਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬੜੀ ਖੁਸ਼ੀ ਦੀ ਗੱਲ ਹੈ, ਰੋਜ਼ ਹੀ ਸੁਣਦੇ ਆ। ਤੇ ਉਹ ਇੱਕ ਪੰਜਾਬੀ ਦੀ ਕਹਾਵਤ ਹੈ, ਕਹਿੰਦਾ ਉਹ ਵੇਖੀ ਕਿਤੇ ਅੱਗ ਨਾ ਲਾਉਂਦੀ, ਕਹਿੰਦਾ ਤਾਂ ਭਲੇ ਭਲੇ ਯਾਦ ਕਰਾਤੀ ਜੀ। ਫੁੱਲੇ ਸਾਰੇ ਬੈਠੇ ਸੀਗੇ, ਚੇਤਾ ਵੀ ਹੈ। ਹੁਣ ਚਾਹੇ ਤੁਸੀਂ 24 ਘੰਟੇ ਲਾਈਵ ਕਰੀ ਚਲੋ ਅਪਡੇਟ, ਅਮਰੀਕਾ ਸਾਰੀਆਂ ਫੋਨ ਕਾਲ ਬਿਜ਼ੀ ਰਹਿਣਗੀਆਂ ਜੀ ਇਸ ਤੇ। ਹਾਂਜੀ ਧੰਨਵਾਦ ਜੀ, ਥੈਂਕ ਯੂ ਜੀ, ਬੜਾ ਚੰਗਾ ਲੱਗਦਾ। ਮੈਂ ਹੁਣੇ ਬੈਠਾ ਦੇਖ ਰਿਹਾ ਸੀਗਾ ਇੱਥੇ ਬੇਕਰਸਫੀਲਡ ਦੇ ਵਿੱਚ ਐਲੇ ਵੱਲੋਂ ਆਉਂਦਿਆਂ ਨੂੰ ਨਾ, ਅਸੀਂ ਰਹਿੰਦੇ ਹਾਂ, ਮੈਂ ਦੇਖ ਰਿਹਾ ਸੀ, ਮੈਂ ਬੱਦਲਬਾਈ ਵੀ ਹੈ ਨਹੀਂ, ਪਰ ਫਿਰ ਵੀ ਯਾਨੀ ਮੌਸਮ ਠੰਡਾ ਜਿਹਾ ਪਿਆ। ਪਰ ਹੁਣੇ ਅਪਡੇਟ ਅਮਰੀਕਾ ਵਿੱਚ ਸੁਣਿਆ ਇੱਥੋਂ ਦੀ ਫਾਇਰ ਬਾਰੇ। ਸੋ ਖਾਲਸਾ ਜੀ, ਕੋਈ ਵੀ ਪ੍ਰੋਗਰਾਮ ਹੈ, ਸਾਰੇ ਨਾ ਇੰਨੇ ਸਲਾਹੁਣਯੋਗ ਨੇ, ਸਾਰੇ ਬਹੁਤ ਵਧੀਆ ਨੇ। ਬਾਕੀ ਸਾਰੀ ਹਰ ਵਕਤ ਅਪਡੇਟ ਮਿਲਦੀ ਰਹਿੰਦੀ ਹੈ ਸਾਨੂੰ। ਰੀਅਲੀ ਥੈਂਕਸਫੁਲ ਹਾਂ ਤੁਹਾਡੇ ਸਾਰੀ ਟੀਮ ਦੇ। ਬਹੁਤ ਬਹੁਤ ਸ਼ੁਕਰੀਆ ਸੁਲੱਖਣ ਸਿੰਘ ਜੀ, ਥੈਂਕ ਯੂ ਜੀ। ਸੋ ਇਸੇ ਤਰ੍ਹਾਂ ਸਾਰਿਆਂ ਨੂੰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਰਾਜਕਰਨ ਵੀ ਸਿੰਘ ਜੀ, ਬਿੱਟੂ ਰੰਧਾਵਾ, ਰਵੀ ਬਰਾੜ,
ਸੁਰਿੰਦਰ ਸਿੰਘ ਸਾਰੇ ਲੇਬਰ ਡੇ ਦੀਆਂ ਵਧਾਈਆਂ ਦਿੰਦੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜਗਦੀਸ਼ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹਨਾਂ ਭਰਾਵਾਂ ਨੂੰ ਅਸਲੀ ਲੇਬਰ ਦਾ ਵੀਰੋ ਤੁਸੀਂ ਕਰਦੇ ਹੋ, ਸ਼ਾਬਾਸ਼ ਏ। ਅਸੀਂ ਬਜ਼ੁਰਗ ਆਦਮੀ 80 ਸਾਲ ਉਮਰ ਮੇਰੀ, ਤੁਹਾਡਾ ਇੰਨਾ ਰੇਡੀਓ ਪਹਿਲਾਂ ਰੱਬ ਦਾ ਆਸਰਾ ਵਾ, ਫਿਰ ਤੁਹਾਡਾ ਆਸਰਾ ਲੈ ਲਈਦਾ ਸੱਚੀ। ਇੰਨਾ ਮਤਲਬ ਮਜ਼ਾ ਆਉਂਦਾ, ਇੰਨਾ ਆਉਂਦਾ, ਬੜੀਆਂ ਦੁਆਵਾਂ ਦੇਈਦਾ ਵੀ ਮੇਰੇ ਵੀਰਾਂ ਨੂੰ ਇੰਨੀ ਮਿਹਨਤ ਕਰਦੇ ਆ, ਵਾਹਿਗੁਰੂ ਇਹਨਾਂ ਨੂੰ, ਇਹਨੇ ਪਰਿਵਾਰ ਨੂੰ ਸਭ ਨੂੰ ਤੰਦਰੁਸਤੀ ਦੇਵੇ। ਬਹੁਤ ਬਹੁਤ ਸ਼ੁਕਰੀਆ ਜੀ ਬਜ਼ੁਰਗੋ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਹੁਤ ਅੱਛੇ ਆ, ਅਸੀਂ ਤਾਂ ਇੱਥੇ ਆ ਕੇ ਸੁਣਿਆ, ਪਹਿਲਾਂ ਇੰਡੀਆ ਤਾਂ ਕੁਝ ਵੀ ਨਹੀਂ, ਸਾਨੂੰ ਕੁਝ ਪਤਾ ਹੀ ਨਹੀਂ ਸੀ। ਇੱਥੇ ਆ ਕੇ ਪਤਾ ਲੱਗਿਆ ਵੀ ਹਾਂ ਵੀ ਦੁਨੀਆ ਹੈਗੀ ਆ, ਕੋਈ ਰੱਬ ਵੀ ਹੈਗਾ ਵਾ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ, ਬਹੁਤ ਮਿਹਨਤ ਕਰਦੇ ਹੋ, ਸ਼ਾਬਾਸ਼, ਵਾਹਿਗੁਰੂ ਤੰਦਰੁਸਤੀ ਦੇਵੇ। ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਇਹੀ ਆਸ਼ੀਰਵਾਦ, ਇਹੀ ਪਿਆਰ ਜਿਹੜਾ ਆ, ਇਹ ਜਿਹੜਾ ਇੱਕ ਦੂਜੇ ਦੇ ਨਾਲ ਸਾਥ ਆ, ਉਹ ਹਿੱਸੇ ਦੀ ਜਿਹੜੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਆ। ਤੁਸੀਂ ਬੇਸ਼ੁਮਾਰ ਪਿਆਰ ਸਾਥ ਜਿਹੜਾ ਇਸ ਤਰੀਕੇ ਦੇ ਨਾਲ ਦੇ ਰਹੇ ਹੋ, ਆਸ਼ੀਰਵਾਦ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਇਸ ਚੀਜ਼ ਦੇ ਲਈ। ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਸਤਨਾਮ ਸਿੰਘ ਸੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਮੈਂ ਇੱਧਰ ਕਲੋਰਾਡੋ ਤੋਂ, ਡੈਨਵਰ ਤੋਂ 70 ਦੇ ਵੈਸਟ ਆ ਰਿਹਾ। ਇੱਧਰ ਵੀ ਕਾਫੀ ਅੱਗਾਂ ਲੱਗੀਆਂ ਆ ਜੀ, ਤੇ ਜਾਣੀ ਕਿ ਅੱਜ ਰਾਤ ਨੂੰ ਜਾਂ ਸਵੇਰੇ ਕੱਲ ਨੂੰ ਸਨੋ ਪੈਣੀ ਆ ਇੱਥੇ 2 ਦਿਨ। ਕਾਫੀ ਜਿਹੜੇ ਆਪਣੇ ਵੀਰ ਆਉਂਦੇ ਆ ਚੇਨਾ ਲੈ ਕੇ ਹੀ ਆਉਣ, ਕਿਉਂਕਿ ਜੇ ਕੋਈ ਆਉਂਦਾ ਹੋਵੇ ਤਾਂ, ਕਿਉਂਕਿ ਸਤੰਬਰ 1 ਤੋਂ ਲੈ ਕੇ ਮਈ 31 ਤਾਈਂ ਰਿਕੁਆਇਰ ਆ ਇੱਧਰ ਚੇਨਾ ਜਿੱਦਾਂ ਜੀ। ਜੀ ਬਿਲਕੁਲ ਸਤਨਾਮ ਸਿੰਘ ਜੀ, ਆਪਾਂ ਪਿਛਲੇ ਵੀਕ ਵੀ ਦੱਸਿਆ ਸੀ ਪਈ ਆ ਅੱਗਾਂ ਤੋਂ ਬਾਅਦ ਉੱਧਰ ਕੋਲੋਰਾਡੋ ਵੱਲ ਜਿਹੜੀ ਸਨੋ ਬਹੁਤ ਪੈ ਸਕਦੀ ਹੈਗੀ ਆ। ਸੋ ਬਿਲਕੁਲ ਤੁਹਾਡੇ ਵਾਂਗ ਜਿੰਨੇ ਵੀ ਟਰੱਕਰਸ ਉੱਧਰ ਜਾ ਰਹੇ ਆ, ਮੇਕ ਸ਼ੋਰ ਕਰੋ ਚੇਨਸ ਵਗੈਰਾ ਲੈ ਕੇ ਜਾਇਓ। ਹਾਂਜੀ ਚੇਨਾ ਲੈ ਕੇ ਅੱਬਲ ਤਾਂ ਆਉਣ ਹੀ ਨਾ, ਜੇ ਸਹੀ ਮੈਂ ਦੇਖ ਹਨਾ ਵੀ 2 ਦਿਨ ਕਾਫੀ ਹੈਵੀ ਸਨੋ ਆ ਦੱਸੀ, ਜਿੱਦਾਂ ਵੀ ਜੇ ਆਉਣਾ ਤਾਂ ਚੇਨਾ ਆਪਣੀਆਂ ਲੈ ਕੇ ਆਉਣ ਜੀ। ਥੈਂਕ ਯੂ ਸਤਨਾਮ ਜੀ, ਓਕੇ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਕੋਲੋਰਾਡੋ ਦਾ ਜਿਹੜਾ ਇਹ ਦੱਸ ਰਹੇ ਸੀ, ਰੌਕੀਜ਼ ਦੇ ਵਿੱਚ ਜਿਹੜੀ ਆ ਇਹ ਕਹਿ ਲਓ ਵੀ ਬੇਮੌਸਮੀ ਇੱਕ ਹਿਸਾਬ ਦੇ ਨਾਲ ਇਹ ਆ ਰਹੀ ਹੈਗੀ ਆ, ਬਰਸਾਤ ਕਹਿ ਦਿੰਦੇ, ਪਰ ਇੱਥੇ ਬਰਫ਼ਬਾਰੀ ਜਿਹੜੀ ਆ ਉਹ ਹੋਵੇਗੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸੁਬੇਗ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਤਾਂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਕਿ ਤੁਸੀਂ ਹੁਣੇ ਭਾਜੀ ਕਹਿ ਰਹੀ ਸੀ ਵੀ ਤੁਹਾਨੂੰ ਛੁੱਟੀ ਚਾਹੀਦੀ ਹੈ। ਸੱਚੀ ਦੱਸੀਏ ਕਿ ਸ਼ਨੀਚਰ ਐਤਵਾਰ ਨੂੰ ਤੁਸੀਂ ਨਹੀਂ ਆਉਂਦੇ ਤੇ ਅਸੀਂ ਬਹੁਤ ਮਿਸ ਕਰਦੇ ਹਾਂ ਤੁਹਾਨੂੰ ਜੀ। ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਔਰ ਮੈਂ ਸੱਚੀ ਮੈਂ ਸਾਰੇ ਜਿਹੜੇ ਰੇਡੀਓ ਪੰਜਾਬੀ ਸੁਣ ਰਹੇ ਵੀਰਾਂ ਨੂੰ ਤੇ ਭੈਣਾਂ ਨੂੰ ਮੈਂ ਇੱਕ ਖਾਲਸਾ ਜੀ ਬਾਰੇ ਦੱਸਣਾ ਚਾਹੁੰਦਾ ਕਿ ਇਹ ਭਾਜੀ ਰੇਡੀਓ ਰਾਹੀਂ ਨਹੀਂ ਸੇਵਾ ਕਰ ਰਹੇ, ਉੱਦਾਂ ਵੀ ਬਹੁਤ ਮਦਦ ਕਰਦੇ ਹੈ। ਮੈਂ ਪਰਸਨਲੀ ਕਈ ਵਾਰ ਭਾਜੀ ਕੋਲੋਂ ਮਦਦ ਲਈ ਹੈ ਤੇ ਭਾਜੀ ਮਦਦ ਕਰਕੇ ਸ਼ਾਇਦ ਨਹੀਂ ਯਾਦ ਰਹਿੰਦਾ ਉਹਨਾਂ ਨੂੰ, ਪਰ ਸਾਡੇ ਕਈ ਵੀਰਾਂ ਦੀ ਮਦਦ ਕੀਤੀ ਹੈ ਭਾਜੀ ਨੇ। ਤੇ ਕਦੇ ਮੈਂ ਭਾਜੀ ਦਾ ਸੱਚੀ ਮੇਰਾ ਬਹੁਤ ਦਿਲੋਂ ਧੰਨਵਾਦ ਕਰ ਰਿਹਾ ਭਾਜੀ ਉਹਨਾਂ ਦਾ, ਸਾਰਿਆਂ ਦਾ। ਤੁਸੀਂ ਸੇਵਾ ਏਦਾਂ ਹੀ ਕਰਦੇ ਰਹੋ ਔਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਅਸੀਂ ਸਤਿਗੁਰਾਂ ਅੱਗੇ ਹੀ ਅਰਦਾਸ ਕਰਦੇ ਹਾਂ। ਧੰਨਵਾਦ ਜੀ, ਬਹੁਤ ਬਹੁਤ ਜੀ, ਬਹੁਤ ਸ਼ੁਕਰੀਆ ਸੁਬੇਗ, ਬੜੀ ਮਿਹਰਬਾਨੀ। ਬਿਲਕੁਲ ਸੁਬੇਗ ਸਿੰਘ ਹੋਣਾ, ਸੈਚਰਡੇ ਨੂੰ ਤਾਂ ਪ੍ਰੋਗਰਾਮ ਹੁੰਦਾ ਹੀ ਆ ਸਵੇਰ ਨੂੰ ਇਮੀਗ੍ਰੇਸ਼ਨ ਦਾ, ਪਰ ਹੋਰ ਵੀ ਵੀਕਐਂਡ 'ਚ ਜੇ ਕੋਈ ਇੱਦਾਂ ਦੀ ਗੱਲ ਐਮਰਜੈਂਸੀ ਜਾਂ ਕੋਈ ਉੱਦਾਂ ਦਾ ਇਸ਼ੂ ਆ ਜਾਏ, ਆਪਾਂ ਜ਼ਰੂਰ ਟਰਾਈ ਕਰਦੇ ਹਾਂ। ਕੱਲ੍ਹ ਅਮਰਸ਼ੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦਾ ਸ਼ਹੀਦੀ ਦਿਨ ਸੀ ਤੇ ਅਸੀਂ ਫਰਿਜ਼ਨੋ ਗਏ ਸੀ, ਅਸੀਂ ਦੋਨੋਂ ਹੀ। ਫਿਰ ਅਸੀਂ ਕਿਹਾ ਵੀ ਕਿਉਂ ਨਾ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਪਾਰਕ ਹੈਗਾ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ, ਉੱਥੋਂ ਜਾ ਕੇ ਨਾਲੇ ਪੂਰੀ ਦੁਨੀਆ 'ਚ ਜਿਹੜੇ ਆਪਣੇ ਸਰੋਤੇ ਉਹਨੂੰ ਦੇਖ ਸਕਦੇ ਆ, ਵੀ ਉੱਥੋਂ ਸ਼ਰਧਾਂਜਲੀ ਵੀ ਜਿਹੜੀ ਆ ਉਹਨਾਂ ਨੂੰ ਭੇਟ ਕਰ ਸਕਦੇ ਆ। ਸੋ ਆਪਾਂ ਕੱਲ੍ਹ ਸਵੇਰੇ ਜੇ ਤੁਸੀਂ ਦੇਖਿਆ ਹੋਊਗਾ ਫੇਸਬੁੱਕ YouTube 'ਤੇ, ਆਪਾਂ ਉੱਥੋਂ ਜਿਹੜੀ ਹਾਜ਼ਰੀ ਭਰੀ ਸੀ ਜੀ। ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਇਨਫੋਰਮੇਸ਼ਨ ਦੇਣੀ ਸੀ ਤੁਹਾਨੂੰ ਜੀ, ਮੇਰਾ ਖਿਆਲ ਹੋਣੀ ਆ ਉਦੋਂ ਤਾਂ ਤੁਹਾਡੇ ਕੋਲ। ਜਿਹੜਾ ਲੇਬਰ ਡੇ ਆ, ਜਿੱਦਾਂ 1882 ਦੇ ਵਿੱਚ ਇਹ ਸੈਲੀਬ੍ਰੇਟ ਕੀਤਾ ਸੀ ਪਹਿਲੀ ਵਾਰ ਜੀ ਜੀ, ਤੇ ਦੂਜਾ ਹੈਗਾ ਆ ਵੀ ਜਾਣੀ ਕਿ ਜਿਹੜੀ ਨੈਸ਼ਨਲ ਡੇ ਇਹਨਾਂ ਨੇ ਬਣਾਈ ਉਹ 1894 ਵਿੱਚ ਜੀ। ਹਾਂਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਹ ਵੀ ਇਨਫੋਰਮੇਸ਼ਨ ਦੇਣ ਦਾ ਜੀ। ਬਿਲਕੁਲ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ, ਸ਼ੁਕਰੀਆ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜਿਹੜੇ ਸੁਚਪਾਲ ਸਿੰਘ ਪਰਮਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਦਾਂ ਜੀ, ਆਪਣੇ ਪੰਜਾਬੀ ਰੇਡੀਓ ਦੇ ਤਾਰੀਫ ਕਰਨ ਵਾਸਤੇ ਤਾਂ ਮੇਰੇ ਕੋਲ ਤਾਂ ਕੋਈ ਅਲਫਾਜ਼ ਹੀ ਨਹੀਂ ਹੈਗੇ ਵੀ ਕਿੰਨੀ ਕੁ ਤਾਰੀਫ ਕੀਤੀ ਜਾ ਸਕਦੀ ਹੈ। ਥੈਂਕ ਯੂ ਜੀ। ਹੈਲੋ ਜੀ ਜੀ, ਥੈਂਕ ਯੂ ਜੀ ਜੀ। ਤੇ ਇੱਕ ਮਤਲਬ ਮੈਂ ਪੰਜਾਬੀ ਰੇਡੀਓ ਦਾ ਜਿੱਦਾਂ ਕਹਿ ਲਓ
ਵੈਲ ਵਿਸ਼ਰ ਵੀ ਹਾਂ ਤੇ ਜਿੱਦਾਂ ਕਹਿ ਲਓ ਵੀ ਬੜਾ ਨਿਮਾਣਾ ਜਿਹਾ ਸਰੋਤਾ ਵੀ ਇਹਦਾ। ਇੱਕ ਸੁਝਾਅ ਮੇਰਾ ਵੀ ਜਿਹੜਾ ਨਾ ਆਪਣਾ ਨਜ਼ਰੀਆ ਪ੍ਰੋਗਰਾਮ ਹੈ, ਜਿੱਦਾਂ ਤੁਸੀਂ ਉਹ ਚੇਂਜ ਕੀਤਾ ਨਾ ਹਾਸੇ ਚਾਰੇ ਪਾਸੇ, ਇਹਦੇ 'ਚ ਵੀ ਥੋੜ੍ਹਾ ਜਿਹਾ ਅਗਰ ਬਦਲਾਅ ਹੋ ਸਕਦਾ ਹੋਵੇ ਕਿਸੇ ਟਾਈਮ ਵੀ ਤਾਂ ਕਰੋ, ਕਿਉਂਕਿ ਨਾ ਇਹ ਪ੍ਰੋਗਰਾਮ ਤੁਸੀਂ ਬੇਸ਼ੱਕ ਲੋਕਾਂ ਦੇ ਵਿਊ ਮੰਗ ਰਿਹਾ ਜੇ, ਹੁਣ ਬੋਰਿੰਗ ਕਰਨ ਲੱਗ ਗਿਆ ਜੀ। ਕੋਈ ਨਹੀਂ ਜੀ, ਥੈਂਕ ਯੂ ਤੁਹਾਡਾ ਸੁਝਾਅ ਦੇ ਲਈ, ਤੇ ਜ਼ਰੂਰ ਆਪਾਂ ਗੱਲ ਕਰਾਂਗੇ ਟੀਮ ਦੇ ਨਾਲ ਵੀ ਇਸ ਨੂੰ ਹੋਰ ਬਿਹਤਰ ਕਿੱਦਾਂ ਕੀਤਾ ਜਾ ਸਕਦਾ। ਥੈਂਕ ਯੂ ਜੀ। ਸੋ ਇਸੇ ਤਰ੍ਹਾਂ ਰਾਜਕਨਵੀਰ ਸਿੰਘ, ਗੁਰਪ੍ਰੀਤ ਕੌਰ, ਬਲਜਿੰਦਰ ਗਿੱਲ, ਮਨਜੀਤ ਸੰਧੂ, ਦਲਵੀਰ ਸੰਘੇੜਾ, ਸਾਰੇ ਹੀ ਲੇਬਰ ਡੇ ਦੇ ਉੱਤੇ ਵਧਾਈਆਂ ਦਿੰਦੇ। ਸਾਰਿਆਂ ਦਾ ਬਹੁਤ ਬਹੁਤ ਜਿਹੜਾ ਧੰਨਵਾਦ ਜੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪੰਮੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਲੇਬਰ ਡੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੀਆਂ, ਤੇ ਨਾਲੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪੰਜਾਬੀ ਰੇਡੀਓ USA ਤਾਂ ਸਾਡੀ ਜ਼ਿੰਦਗੀ ਦਾ ਇੱਕ ਪਾਰਟ ਹੀ ਹੈਗਾ। ਅਸੀਂ ਸਵੇਰੇ ਉੱਠ ਕੇ ਹੀ ਲਾ ਲੈਂਦੇ ਹਾਂ ਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ। ਥੈਂਕ ਯੂ। ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ। ਸੋ ਇੱਕ ਤਰ੍ਹਾਂ ਨਾਲ ਜ਼ਰੂਰ ਰਾਜਕਨਵੀਰ ਸਿੰਘ ਜੀ ਆਪਾਂ ਐਡ ਕਰਦੇ ਜਾਈਏ ਵੀ ਬਹੁਤ ਸਾਰੇ ਜਿਹੜੇ ਸਰੋਤੇ ਆ ਕਈ ਵਾਰੀ ਸੰਗ ਵੀ ਜਾਂਦੇ। ਇਹ ਨਹੀਂ ਹੈ ਗੱਲ, ਆਪਾਂ ਹਰ ਇੱਕ ਦਾ ਸੁਜੈਸ਼ਨ ਜਿਹੜਾ ਲੈਂਦੇ ਆ ਅਤੇ ਇਹ ਵੀ ਦੱਸਦੇ ਜਾਈਏ ਅਸੀਂ ਕੋਈ ਪ੍ਰੋਫੈਸ਼ਨਲ ਰੇਡੀਓ ਹੋਸਟ ਜਾਂ ਇੱਦਾਂ ਨਹੀਂ ਹੈਗੇ, ਤੁਹਾਡੇ ਵਿੱਚੋਂ ਹੀ ਆ। ਆਪਣੀ ਕਮਿਊਨਿਟੀ ਦੇ ਲਈ ਜਿਹੜਾ ਰੇਡੀਓ ਅਸੀਂ ਚਲਾਇਆ, ਜਿੱਥੇ ਕਿਤੇ ਨਾ ਕਿਤੇ ਕਮਿਊਨਿਟੀ ਨੂੰ ਫਾਇਦਾ ਹੁੰਦਾ ਆ, ਉਹੀ ਗੱਲ ਕਰੀਦੀ ਹੈਗੀ ਆ। ਜਿੱਥੇ ਕਮਿਊਨਿਟੀ ਦੀ ਆਵਾਜ਼ ਆ, ਸਿੱਖ ਕੌਮ ਦੀ ਆਵਾਜ਼ ਆ, ਉਹ ਆਪਾਂ ਉਠਾਈ ਦੀ ਹੈਗੀ ਆ ਜੀ। ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਹਾਂ ਨੂੰ, ਦੋਹਾਂ ਮੁੰਡਿਆਂ ਨੂੰ। ਤੇ ਮੈਂ ਫੀਨੈਕਸ ਤੋਂ ਬੋਲਦੀ, ਬਲਵੀਰ। ਅਸੀਂ ਕੈਲੀਫੋਰਨੀਆ ਤੋਂ ਮੂਵ ਹੋ ਕੇ ਆਏ ਹਾਂ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੈ, ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ, ਖੁਸ਼ੀਆਂ ਦੇਵੇ, ਇਹ ਹੁਣ ਮੇਰਾ ਕਹਿਣ ਵਾ। ਧੰਨਵਾਦ ਜੀ। ਤੇ ਤੁਹਾਡੇ ਟੈਂਪਰੇਚਰ ਤੁਹਾਨੂੰ ਪਸੰਦ ਆ ਗਿਆ ਹੁਣ ਐਰੀਜ਼ੋਨਾ ਦੇ ਵਿੱਚ? ਇੱਥੋਂ ਕੈਲੀਫੋਰਨੀਆ ਤੋਂ ਗਏ ਆ ਕਾਕਾ, ਹੁਣ ਤੈਨੂੰ ਮੈਂ ਕਿੱਦਾਂ ਦੱਸਾਂ, ਮਜਬੂਰੀਆਂ। ਸਹੀ ਗੱਲ ਹੈ ਜੀ, ਬਿਲਕੁਲ। ਹਾਂਜੀ, 1970 ਵਿੱਚ ਮੈਂ ਕੈਲੀਫੋਰਨੀਆ ਆਈ ਸੀ। ਹਾਂਜੀ, ਸਾਰੀ ਲਾਈਫ ਅਸੀਂ ਉੱਥੇ ਰਹੇ ਹਾਂ, ਫ੍ਰਿਜ਼ਨੋ ਦੇ ਏਰੀਆ ਦੇ ਵਿੱਚ, ਕੰਟੂਆ ਕ੍ਰੀਕ ਆਪਣੇ 5 ਦੇ ਲਾਗੇ ਪੈਂਦਾ। ਤੇ ਉੱਥੇ ਅਸੀਂ ਬਹੁਤ ਚਿਰ ਰਹੇ ਹਾਂ, ਤੇ ਬਹੁਤ ਵੱਡਾ ਫਾਰਮ ਸੀ ਜਿਹਦੇ ਵਿੱਚ ਅਸੀਂ ਰਹਿੰਦੇ ਸੀ। ਮੇਰਾ ਫਾਦਰ ਲਾ ਵੀ ਉੱਥੇ ਸੀਗਾ। ਤੇ ਉਸ ਤੋਂ ਬਾਅਦ ਹੁਣ ਅਸੀਂ ਫਿਰ ਫ੍ਰਿਜ਼ਨੋ 91 ਚ ਆ ਗਏ। ਉਸ ਤੋਂ ਬਾਅਦ ਇੱਥੇ ਕਾਕਾ ਪੜ੍ਹ ਕੇ ਗਿਆ ਸੀ, MBA ਇੱਥੋਂ ਕਰਕੇ ਗਿਆ, ਕਾਲਜ ਫ੍ਰਿਜ਼ਨੋ ਸਟੇਟ ਤੋਂ ਕੀਤਾ। ਤੇ ਮੁੜ ਕੇ ਫਿਰ ਸੇਬ ਵਾਲਿਆਂ ਨੇ ਕੰਮ ਕਰਦਾ, ਮੁੜ ਕੇ ਹੁਣ ਇੱਥੇ ਆ ਗਿਆ। ਹੁਣ ਇੱਥੇ ਗਰਮੀ ਦਾ ਮੱਛਰ ਬਹੁਤ। ਹੁਣ ਇਹ ਦੇਖੋ, ਇਹ ਵਾਕਿਆ ਹੀ ਇਹ ਆ ਵੀ ਹੁਣ ਜਿੱਥੇ 50 ਸਾਲ ਬਿਤਾਏ ਹੁਣ ਉੱਥੇ ਛੱਡ ਕੇ ਜਾਣਾ ਪਵੇ, ਹੈ ਤਾਂ ਮਜਬੂਰੀ ਵਾਲਾ ਕੰਮ ਹੀ ਆ। ਪਰ ਚਲੋ ਯੂਜ਼ ਟੂ ਹੋ ਜਾਂਦਾ। ਹੁਣ ਜਿੰਨੇ ਸਾਲ ਹੋ ਗਏ ਹੁਣ ਨਹੀਂ ਤੁਹਾਨੂੰ ਗਰਮੀ ਲੱਗਦੀ ਹੋਣੀ? ਬਿਲਕੁਲ। ਫ੍ਰੈਜ਼ਨੋ ਦੇ ਨਾਲੋਂ ਫੀਨਿਕਸ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਟੈਂਪਰੇਚਰ ਆ, ਪਰ ਇਹ ਆ ਵੀ ਚਲੋ ਤੁਹਾਡਾ ਸਰੀਰ ਜਿਹੜਾ ਉਸ ਹਿਸਾਬ ਦੇ ਨਾਲ ਢਲਿਆ ਹੀ ਹੋਣਾ ਆ। ਧੰਨਵਾਦ ਜੀ, ਬਹੁਤ ਥੈਂਕ ਯੂ ਜੀ ਕਾਲ ਕਰਨ ਦੇ ਲਈ, ਬੜਾ ਸ਼ੁਕਰੀਆ। ਵੀ ਦੇਖੋ ਇੱਥੋਂ ਮੂਵ ਤਾਂ ਹੋਏ ਆ, ਪਰ ਪੰਜਾਬੀ ਰੇਡੀਓ USA ਦੇ ਸਾਥ ਜਿਹੜਾ ਉਹਨਾਂ ਨੇ ਬਰਕਰਾਰ ਰੱਖਿਆ ਹੋਇਆ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨਵੀਰ ਸਿੰਘ ਜੀ, ਕਿਹੜੇ ਪ੍ਰੋਗਰਾਮ ਦੀ ਸਿਫਤ ਕਰੀਏ, ਚੜ੍ਹ ਤੋਂ ਚੜ੍ਹਨ ਦੇ ਹੀ ਆ। ਹੁਣ ਤੁਸੀਂ ਸਾਨੂੰ ਸੇਵਾ ਦੱਸੋ ਕਿ ਅਸੀਂ ਕੀ ਕਰੀਏ ਤਾਂ ਕਿ ਆਪਣੇ ਜਿਹੜੇ ਪ੍ਰੋਗਰਾਮ ਆ ਨਾ ਇਹ ਹੋਰ ਚੜ੍ਹਦੀ ਕਲਾ ਚ ਆਉਣ, ਤੇ ਦੂਸਰੇ ਜਿਹੜੇ ਆਪਣੇ ਰੇਡੀਓ ਹੈਗੇ ਆ ਜਿੱਦਾਂ KCBS ਆਏ ਹੋਰ ਹੋਏ, CBS ਆਏ ਹੋਰ ਹੋਏ, ਇੱਦਾਂ ਦੇ ਨਾ ਜਿੱਦਾਂ ਅਪਡੇਟ ਅਮਰੀਕਾ, ਉਹਨਾਂ ਸਾਰਿਆਂ ਦਾ ਨਿਚੋੜਿਆ। ਸੋ ਅੱਜ ਲੇਬਰ ਡੇ ਦੀਆਂ ਆਪ ਜੀ ਨੂੰ ਵਧਾਈਆਂ ਵੀ ਬਹੁਤ। ਤੇ ਜ਼ਰੂਰ ਤੁਸੀਂ ਨਾ ਸੰਗਿਆ ਨਾ ਕਰਿਓ, ਸਾਨੂੰ ਦੱਸਿਆ ਕਰੋ ਅਸੀਂ ਕੀ ਕਰ ਸਕਦੇ ਹਾਂ ਤਾਂ ਕਿ ਨਾ ਤੁਹਾਡਾ ਇਹ ਪ੍ਰੋਗਰਾਮ ਜਿਹੜਾ ਆ ਨਾ ਪੰਜਾਬੀ ਰੇਡੀਓ USA ਦਾ ਇਹ ਦਿਨ ਚੌਗਣੀ ਰਾਤ ਦੁੱਗਣੀ ਜਿਸ ਤਰ੍ਹਾਂ ਵੀ ਆ। ਤੇ ਦੂਸਰੀ ਇਹ ਗੱਲ ਆ, ਸਭ ਤੋਂ ਵਧੀਆ ਪ੍ਰੋਗਰਾਮ ਇਹਦੇ ਵਿੱਚ ਇੱਕ ਆਉਂਦਾ ਆ ਜਿਹੜਾ ਕਿ ਆਪਾਂ ਪੰਜਾਬ ਦੇ ਸਾਰੇ ਪੈਦਾ ਹੋਏ ਆ, ਆਪਾਂ ਨੂੰ ਪਤਾ ਖੇਤੀਬਾੜੀ ਬਾਰੇ ਪਤਾ ਆ। ਬੂਟੇ ਨੂੰ ਨਾ ਰਾਜ ਕਰਨਵੀਰ ਸਿੰਘ ਜੀ ਜਨਮ ਦੇਣਾ ਤੇ ਉਹਨੂੰ ਪਹਿਲਾਂ ਚਲਾਉਣਾ ਨਾ ਸਭ ਤੋਂ ਔਖਾ ਆ। ਉਹ ਪ੍ਰੋਗਰਾਮ ਤੁਹਾਡਾ ਜਿਹੜਾ ਨਾ ਸੈਟਰਡੇ ਨੂੰ ਆਉਂਦਾ ਆ 3 ਤੋਂ 4 ਵਜੇ, ਉਹ ਬੱਚਿਆਂ ਦਾ ਪ੍ਰੋਗਰਾਮ ਤੇ ਕਰਦੇ ਹੈਗੇ ਆ ਉਹਨੂੰ ਗੁਰਮੁਖ ਪਿਆਰੇ ਆਪਣੇ ਦਿਲਪ੍ਰੀਤ ਸਿੰਘ ਹੋਣੀ ਬੜੀ ਸੇਵਾ ਦੇ ਨਾਲ। ਸੱਚੇ ਪਾਤਸ਼ਾਹ ਸਾਰੇ ਸਰੋਤਿਆਂ ਅੱਗੇ ਬੇਨਤੀ ਆ ਕਿ ਸਭ ਤੋਂ ਵਧੀਆ ਤੇ ਔਖਾ ਪ੍ਰੋਗਰਾਮ ਜਿਹੜਾ ਉਹ ਆ, ਕਿਉਂਕਿ ਉੱਥੋਂ ਬੀਜ ਨੇ ਜਨਮ ਲੈਣਾ ਆ ਤੇ ਫਿਰ ਸ਼ੁਰੂ ਹੋਣਾ ਆ। ਸੋ ਇੱਕ ਵਾਰੀ ਫਿਰ ਲੇਬਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਸਤਿਗੁਰੂ ਅੱਗੇ ਅਰਦਾਸ ਆ ਕਿ ਪੰਜਾਬੀ ਰੇਡੀਓ USA ਵਾਲਿਆਂ ਨੂੰ ਚੜ੍ਹਦੀ ਕਲਾ ਬਖਸ਼ੇ
ਤੇ ਆਪ ਜੀ ਪਾਸ ਦੋਨਾਂ ਵੀਰਾਂ ਪਾਸ ਬੇਨਤੀ ਆ ਕਿ ਸਾਨੂੰ ਦੱਸਿਆ ਕਰੋ ਮੌਕੇ ਤੇ ਕਿ ਇਸ ਤਰ੍ਹਾਂ ਅਸੀਂ ਤੁਹਾਡੀ ਸੇਵਾ ਕਰ ਸਕੀਏ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ, ਇਸੇ ਤਰ੍ਹਾਂ ਸਾਥ ਦਿੰਦੇ ਰਹੋ। ਫੇਸਬੁੱਕ ਤੋਂ ਸਨੀ ਗਰੇਵਾਲ ਜੀ, ਰਾਜਪਾਲ ਸੰਧੂ, ਮਿੱਠੂ ਸਰੋਆ, ਗੋਵਿੰਦਰ ਸਿੰਘ, ਉਹ ਤਾਂ ਸਾਨੂੰ ਤਾਰੇ ਵੀ ਭੇਜ ਰਹੇ ਆ ਫੇਸਬੁੱਕ ਵਾਲੇ ਸਟਾਰ ਜਿਹੜੇ ਹੁੰਦੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਇਹ ਬਿਲਕੁਲ ਇਹ ਉਹੀ ਚੀਜ਼ ਹੈ, ਤਾਰੇ ਇੱਕ ਹਿਸਾਬ ਦੇ ਨਾਲ ਡੋਨੇਸ਼ਨ ਹੀ ਜਿਹੜੀ ਆ ਉਸ ਹਿਸਾਬ ਦੇ ਨਾਲ ਬਣ ਜਾਂਦੀ ਆ। ਦੇਖੋ ਹਰ ਇੱਕ ਜਿਹੜੀ ਵੀ ਸੰਸਥਾ ਜਿਹੜੀ ਆ ਉਹ ਚੱਲਦੀ ਹੈ, ਕੋਈ ਵੀ ਇੰਸਟੀਟਿਊਸ਼ਨ ਆ, ਉਸ ਦੇ ਵਿੱਚ ਹਰ ਇੱਕ ਤਰੀਕੇ ਦਾ ਜਿਹੜਾ ਉਹ ਤਨ ਮਨ ਧਨ ਜਿੱਦਾਂ ਕਹਿੰਦੇ ਆ ਵੀ ਉਸ 'ਤੇ ਨਹੀਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹਰ ਇੱਕ ਚੀਜ਼ ਨੂੰ ਚਲਾਉਣ ਦੇ ਲਈ ਉਹ ਚਾਹੀਦੀਆਂ ਆ। ਤੁਸੀਂ ਸਾਥ ਦਿੰਦੇ ਹੋ, ਸੁਣਦੇ ਹੋ, ਅੱਗੇ ਤੋਂ ਅੱਗੇ ਜਿਹੜੇ ਸਰੋਤਿਆਂ ਨੂੰ ਜੋੜਦੇ ਹੋ, ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਜਿਹੜਾ ਇਸ ਦੇ ਵਿੱਚ ਨਾਲ ਜੋੜਦੇ ਹੋ, ਇਹ ਵੀ ਬਹੁਤ ਵੱਡੀ ਜਿਹੜੀ ਸੇਵਾ ਆ। ਜਿਹੜਾ ਕੋਈ ਫਾਈਨੈਂਸ਼ੀਅਲ ਤੌਰ ਦੇ ਉੱਤੇ ਮਦਦ ਕਰ ਸਕਦਾ, ਆਰਥਿਕ ਤੌਰ ਦੇ ਉੱਤੇ, ਉਹ ਆਪਣੇ ਵੱਲੋਂ ਜਿਹੜੀਆਂ ਕੋਈ ਡੋਨੇਸ਼ਨਸ ਚਾਹੇ ਔਨਲਾਈਨ, ਕੋਈ ਯੂਟਿਊਬ ਦੇ ਉੱਤੇ, ਕੋਈ ਫੇਸਬੁੱਕ ਦੇ ਉੱਤੇ ਜਿਹੜਾ ਉਹ ਕਰ ਸਕਦਾ ਆ, ਉਹ ਘੱਲਦੇ ਨੇ। ਉਹਨਾਂ ਦੇ ਲਈ ਜਿਹੜਾ ਉਹ ਆਪਾਂ ਥੈਂਕ ਯੂ ਕਰਦੇ ਹਾਂ। ਅਤੇ ਬਾਕੀ ਤੁਸੀਂ ਆਪੋ ਆਪਣੀਆਂ ਸਿਫਾਰਸ਼ਾਂ, ਆਪਣੀ ਫੀਡਬੈਕ ਜਿਹੜੀ ਉਹ ਦਿੰਦੇ ਰਹਿੰਦੇ ਆ ਵੀ ਹੋਰ ਇਸ ਨੂੰ ਕਿੱਦਾਂ ਜਿਹੜਾ ਉਹ ਬਿਹਤਰ ਕੀਤਾ ਜਾ ਸਕਦਾ ਆ, ਉਸ ਚੀਜ਼ ਦੇ ਲਈ ਵੀ ਜਿਹੜਾ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈਗਾ। ਬਹੁਤ ਫੇਸਬੁੱਕ ਤੋਂ ਇੱਕ ਵਾਰੀ ਫਿਰ ਰਾਜ ਸੁੱਜੋਂ ਜੀ, ਰਾਜਵਿੰਦਰ ਦੁਸਾਂਝ, ਪ੍ਰੀਤੀਪਾਲ ਸਿੰਘ, ਰਣਜੀਤ ਭੰਗਲ, ਸੋ ਬਹੁਤ ਸਾਰੇ ਸਾਡੇ ਸਰੋਤੇ ਫੇਸਬੁੱਕ 'ਤੇ ਤਾਂ ਸਾਡੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜੁੜੇ ਹੁੰਦੇ ਆ। ਸੋ ਜਿਨ੍ਹਾਂ ਦੇ ਨਾਮ ਨਹੀਂ ਲੈ ਹੋ ਰਹੇ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ, ਕਿਉਂਕਿ ਕਮੈਂਟ ਅੱਗੇ ਤੇ ਅੱਗੇ ਇੰਨੀ ਤੇਜ਼ ਚੱਲ ਜਾਂਦੇ, ਪੜ੍ਹ ਨਹੀਂ ਹੁੰਦੇ ਨਾਮ। ਜੀ ਬਿਲਕੁਲ। ਅਤੇ ਇਹ ਤਾਂ ਇਹ ਵੀ ਜਿਹੜੇ ਲਿਖ ਦਿੰਦੇ ਨੇ, ਬਹੁਤ ਸਾਰੇ ਆਪਣੇ ਜਿਹੜੇ ਸਾਇਲੈਂਟ ਲਿਸਨਰ ਆ, ਜਿਹੜੇ ਹਮੇਸ਼ਾ ਸੁਣਦੇ ਰਹਿੰਦੇ ਨੇ, ਕਾਲ ਵੀ ਨਹੀਂ ਕਰਦੇ, ਪਰ ਉਹ ਇੰਤਜ਼ਾਰ ਦੇ ਵਿੱਚ ਹੁੰਦੇ ਆ ਵੀ ਕਦੋਂ ਪ੍ਰੋਗਰਾਮ ਆਉਣਗੇ, ਕਦੋਂ ਆਪਾਂ ਜਿਹੜੇ ਉਹ ਸਾਰੇ ਜਣੇ ਉਹ ਸੁਣਦੇ ਰਹਿੰਦੇ ਆ। ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਜਿਹੜਾ ਸ਼ੁਕਰੀਆ ਅਦਾ ਕਰਦੇ ਹਾਂ। ਐਡਵਰਟਾਈਜ਼ਰਸ ਦਾ ਬਹੁਤ ਬਹੁਤ ਸ਼ੁਕਰੀਆ, ਸਪਾਂਸਰ ਕਰਨ ਵਾਲਿਆਂ ਦਾ, ਸਹਿਯੋਗੀਆਂ ਦਾ, ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਅਤੇ ਮਿਲਦੇ ਹਾਂ ਜੀ ਤੁਹਾਨੂੰ ਫਿਰ ਸ਼ਾਮ ਦੇ ਜਿਹੜੇ ਅਪਡੇਟ ਅਮਰੀਕਾ ਦੇ ਜਿਹੜੇ ਸ਼ਾਮ ਨੂੰ ਇੱਕ ਬਹੁਤ ਹੀ ਜਿਹੜਾ ਸਪੈਸ਼ਲ ਅਸੀਂ ਪ੍ਰੋਗਰਾਮ ਲੈ ਕੇ ਆਉਣਾ ਵੀ ਕਿਸ ਤਰ੍ਹਾਂ ਜਿਹੜਾ ਫਰਾਡ ਹੋ ਰਿਹਾ SBA ਲੋਨ ਨੂੰ ਲੈ ਕੇ, ਉਹਦੇ ਬਾਰੇ ਉਹ ਆਪਾਂ ਡਿਸਕਸ ਕਰਾਂਗੇ ਤੁਹਾਡੇ ਨਾਲ, ਕਿਉਂਕਿ ਅੱਜ ਕੱਲ੍ਹ ਫਰਾਡ ਬਹੁਤ ਹੋ ਰਹੇ ਆ, ਜਨਤਾ ਬਿੱਲੀ ਬਹੁਤ ਆ ਜਿਹੜੇ ਜਿਨ੍ਹਾਂ ਦਾ ਦਿਮਾਗ ਇੱਧਰ ਨੂੰ ਚੱਲਦਾ ਆ। ਸੋ ਸ਼ਾਮ ਵਾਲਾ ਜਿਹੜਾ 5:40 ਦਾ ਪ੍ਰੋਗਰਾਮ, ਖਾਸ ਕਰਕੇ ਜਿਹੜੇ ਬਿਜ਼ਨਸ ਓਨਰਸ ਆ, ਉਹ ਜ਼ਰੂਰ ਧਿਆਨ ਨਾਲ ਸੁਣਿਓ ਜੀ। ਅਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਜੀ ਇਸ ਟਾਈਮ ਆਤਮਿਕ ਆਨੰਦ, ਫਿਰ ਉਸ ਤੋਂ ਬਾਅਦ ਦੇ ਵਿੱਚ ਹਾਸੇ ਚਾਰੇ ਪਾਸੇ, ਫਿਰ 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਫਿਰ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਦੇਸੋਂ ਪ੍ਰਦੇਸ਼, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ 5:40 ਦੇ ਉੱਤੇ ਅਪਡੇਟ ਅਮਰੀਕਾ। ਸ਼ਾਮ ਨੂੰ 6 ਵਜੇ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਜਿਹੜੇ ਸਰਵਣ ਕਰਾਂਗੇ। 8 ਵਜੇ ਫਿਰ ਜਿਹੜਾ ਜੀ ਸਿੱਖ ਹਿਸਟਰੀ, ਜਿਹੜੀ ਸਿੱਖ ਤਵਾਰੀਖ, 8:15 ਵਜੇ ਫਿਰ ਪ੍ਰੋਗਰਾਮ ਆਵੇਗਾ ਜਿਹੜਾ ਸ਼ਾਮ ਨੂੰ ਖਬਰ 'ਤੇ ਨਜ਼ਰ। ਸੋ ਇੱਦਾਂ ਹੀ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।